ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 14 ਜੂਨ ਦਿਨ ਮੰਗਲਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੂਰ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਜੀਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਸੰਪਰਕ ਕਰੋ ਨੰਬਰ 408-272-2500 ਦੇ ਉੱਤੇ। ਇਹਨਾਂ ਦੇ ਕੋਲੋਂ ਤੁਸੀਂ ਘਰਾਂ ਦੀ, ਕਾਰਾਂ ਦੀ, ਆਟੋ ਇੰਸ਼ੋਰੈਂਸ, ਹੋਟਲ, ਮੋਟਲ, ਗੈਸ ਸਟੇਸ਼ਨ, ਲਿਕਰ ਸਟੋਰ, ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਜੇਕਰ ਤੁਸੀਂ AARP ਦੇ ਮੈਂਬਰ ਹੋ ਤਾਂ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। ARP ਦੇ ਮੈਂਬਰ ਬਣਨ ਲਈ ਜਾਂ ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਸੁਰਜੀਤ ਸਿੰਘ ਅਤੇ ਮਹਿੰਦਰ ਕੌਰ ਗਰਾਇਆ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰੀਏ ਸ਼ੁਰੂ। ਕਮਲਨਾਥ ਨੂੰ ਲੈ ਕੇ ਰੌਲਾ ਰੱਪਾ ਅਜੇ ਵੀ ਜਾਰੀ ਆ। ਕੈਪਟਨ ਅਮਰਿੰਦਰ ਨੇ ਆਖਿਆ ਵੀ ਕਮਲਨਾਥ ਦੀ ਤੇ ਬਾਦਲ ਦੇ ਨਾਲ ਵੀ ਨਜ਼ਦੀਕੀਆਂ। ਕੈਪਟਨ ਅਮਰਿੰਦਰ ਸਿੰਘ ਜੀ ਪਤਾ ਨਹੀਂ ਕਿਹੜੇ ਪਾਸੇ ਤੁਰ ਪਏ ਆ। ਉਹ ਆਪਣੀ ਪਾਰਟੀ ਦੀ ਕੋਈ ਦਲੀਲ ਦੇਣ ਦੀ ਥਾਂ ਤੇ, ਕੋਈ ਸਫਾਈ ਦੇਣ ਦੀ ਥਾਂ ਤੇ ਉਹ ਕਹਿੰਦੇ ਜੀ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਵੀ ਇਹਦੀਆਂ ਨਜ਼ਦੀਕੀਆਂ ਨੇ ਕਮਲਨਾਥ ਦੀਆਂ। ਔਰ ਇੱਥੋਂ ਤੱਕ ਆਖ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਕੁਮਾਰ ਵਿਸ਼ਵਾਸ ਨੇ ਵੀ ਇਹਨੂੰ ਆਪਣੇ ਜਨਮ ਦਿਨ ਤੇ ਸੱਦਿਆ ਸੀ। ਉਹ ਇਹੋ ਜਿਹੀਆਂ ਹੌਲੀਆਂ ਦਲੀਲਾਂ ਦੇ ਰਹੇ ਆ ਕਿ ਦੇਖੋ, ਜਦੋਂ ਬੀਬੀ ਸੁਰਿੰਦਰ ਕੌਰ ਬਾਦਲ ਜਿਹੜੀ ਪੂਰੀ ਹੋਈ ਆ, ਕੈਪਟਨ ਅਮਰਿੰਦਰ ਸਿੰਘ ਆਪ ਗਏ ਬਾਦਲ ਪਿੰਡ ਦੇ ਵਿੱਚ। ਉਹ ਕਹਿੰਦੇ ਜੀ ਫਲਾਣੇ ਦੇ ਜਨਮ ਦਿਨ ਤੇ ਆਇਆ, ਫਲਾਣੇ ਤੇ। ਤੁਸੀਂ ਉਹ ਗੱਲ ਕਰੋ ਜਿਹੜੀ ਤੁਹਾਡੀ ਪਾਰਟੀ ਤੇ ਅੱਜ ਸਵਾਲ ਬਣੀ ਪਈ, ਉਹਦਾ ਜਵਾਬ ਦਿਓ ਕਿ ਇਹਨੂੰ ਕਮਲਨਾਥ ਨੂੰ ਨਿਯੁਕਤ ਕਰਨ ਲਈ ਤੁਹਾਨੂੰ ਪਹਿਲਾਂ ਦੱਸਿਆ ਗਿਆ ਸੀ ਜਾਂ ਨਹੀਂ। ਸਭ ਤੋਂ ਵੱਡਾ ਸਵਾਲ ਇਹ ਆ ਕਿ ਜੇ ਤੁਹਾਨੂੰ ਦੱਸਿਆ ਗਿਆ ਸੀ ਤਾਂ ਫਿਰ ਤੁਸੀਂ ਇੱਥੋਂ ਦੇ ਜਿਹੜੇ ਤੁਹਾਡੇ ਕਾਂਗਰਸੀ ਹੇਠਲੇ ਵਰਕਰ ਆ ਜਾਂ ਤੁਹਾਡੀ ਲੀਡਰਸ਼ਿਪ ਦੇ ਮੋਹਰੀ ਨੇਤਾ ਆ ਇੱਥੋਂ ਦੇ ਜਿਹੜੇ ਸਿੱਖ ਵੀ ਨੇ, ਤਾਂ ਉਹਨਾਂ ਦੀ ਤੁਸੀਂ ਰਾਇਸ਼ੁਮਾਰੀ ਕੀਤੀ ਹੈ ਕਿ ਨਹੀਂ ਕੀਤੀ। ਸਭ ਤੋਂ ਵੱਡਾ ਸਵਾਲ ਇਹ ਆ। ਔਰ ਦੂਜੀ ਗੱਲ ਕਿ ਕਮਲਨਾਥ ਜੋ ਝੂਠ ਬੋਲਦਾ ਹੈ, ਇੱਕ ਦੂਜੀਆਂ ਗੱਲਾਂ ਤੇ ਸਾਰੀਆਂ ਛੱਡ ਦੇਣ, ਜਿਹੜਾ ਕਮਲਨਾਥ ਝੂਠ ਬੋਲਦਾ ਪਿਆ ਉਹਦਾ ਜਵਾਬ ਦੇਣ। ਕਮਲਨਾਥ ਕਹਿਣ ਡਿਆ ਕਿ ਮੈਨੂੰ ਨਾਨਾਵਤੀ ਕਮਿਸ਼ਨ ਨੇ ਦੁੱਧ ਧੋਤਾ ਕਰਾਰ ਦਿੱਤਾ ਸੀ, ਮੈਂ ਤਾਂ ਕੁਛ ਕੀਤਾ ਹੀ ਨਹੀਂ। ਨਾਨਾਵਤੀ ਕਮਿਸ਼ਨ ਦੇ ਮੇਰੇ ਕੋਲ ਚਿੱਟਾ ਰੁਮਾਲ ਆ। ਪਰ ਸੱਚ ਇਹ ਆ ਕਿ ਨਾਨਾਵਤੀ ਕਮਿਸ਼ਨ ਨੇ ਇਹਨੂੰ ਦੋਸ਼ੀ ਠਹਿਰਾਇਆ। ਔਰ ਇਹ ਨਹੀਂ, ਇੱਕ ਪੱਤਰਕਾਰ ਜਿਹੜੇ ਸੂਰੀ ਸਾਹਿਬ ਨੇ, ਜਿਨ੍ਹਾਂ ਨੇ ਆਪਣੀ ਕਿਤਾਬ ਲਿਖੀ, ਜੋ ਉਸ ਸਮੇਂ ਉੱਥੇ ਦਿੱਲੀ ਦੇ ਵਿੱਚ ਕਵਰੇਜ ਕਰਦੇ ਸਨ, ਉਹਨਾਂ ਨੇ ਖੁਦ ਕਿਹਾ ਤੀਜੇ ਵਿਕਟਮ। ਪਰ ਇੱਕ ਚੌਥਾ ਕੈਪਟਨ ਅਮਰਿੰਦਰ ਸਿੰਘ ਆ ਕਿ ਉਹ ਕਹਿੰਦਾ ਮੈਂ ਨਾ ਮੰਨੂ। ਉਹ ਕਹਿੰਦਾ ਜੀ ਨਹੀਂ, ਇਹਨਾਂ ਦਾ ਕੋਈ ਗੁਨਾਹ ਨਹੀਂ ਹੈ। ਹੁਣ ਦੂਸਰਿਆਂ ਦੀਆਂ ਦਲੀਲਾਂ ਜਿਹੜੀਆਂ ਜਿਨ੍ਹਾਂ ਨੇ ਪੜਤਾਲ ਕੀਤੀ ਉਸ ਕਮਿਸ਼ਨ ਦੀ, ਜਾਂ ਜਿਹੜੇ ਪੱਤਰਕਾਰ ਜਿਨ੍ਹਾਂ ਨੇ ਉਸ ਸਮੇਂ ਕਵਰੇਜ ਕੀਤੀ, ਉਹ ਜਾਂ ਵਿਕਟਮ ਜਿਨ੍ਹਾਂ ਨੇ ਇਹ ਦਰਦ ਪਿੰਡੇ ਤੇ ਹੰਡਾਏ, ਉਹਨਾਂ ਦਾ ਯਕੀਨ ਛੱਡ ਕੇ ਤੁਹਾਡੇ ਤੇ ਕਿਵੇਂ ਯਕੀਨ ਕਰ ਲਈਏ, ਜਿਹੜੇ ਉੱਥੇ ਮੁੱਢਲੇ ਦੌਰ ਦੇ ਵਿੱਚ 1-2 ਦਿਨ ਰਹੇ ਆ, ਬਾਅਦ ਦੇ ਵਿੱਚ ਪਤਾ ਨਹੀਂ ਕਿ ਕਦੇ ਉਹਨਾਂ ਦੀ ਖਬਰ ਲੈਣ ਗਏ ਵੀ ਹੈ ਜਾਂ ਨਹੀਂ ਗਏ। ਸੋ ਇਹ ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਲੀਓਂ ਲੱਥ ਕੇ ਇਹ ਜਿਹੜੀਆਂ ਤਰਕ ਦਲੀਲਾਂ ਦੇਣ ਡਿਆ, ਕੋਈ ਜੱਚਦੀਆਂ ਨਹੀਂ, ਕੋਈ ਸੰਗੋਂ ਨਹੀਂ ਉਤਰਦੀਆਂ। ਜੇ ਇਹੀ ਹਾਲ ਰਿਹਾ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਮੁੜ ਕੇ ਦਰਦ ਭਰੇ ਗੀਤ ਹੀ ਸੁਣਨੇ ਪੈਣੇ ਆ ਜੇ ਇਹ ਸੰਭਲੇ ਨਾ। ਹੁਣ ਤਾਂ ਇਹਨਾਂ ਨੇ ਵੈਸੇ ਨਾਲ ਉਹ ਬਿੱਟੀ ਜੀ ਵੀ ਹੈ ਜਿਹੜੇ ਪੰਜਾਬੀ ਗਾਇਕਾ ਰਹੇ ਆ ਕਿਸੇ ਸਮੇਂ, ਸਤਿੰਦਰ ਬਿੱਟੀ ਹੈ ਸ਼ਾਇਦ ਉਹਨਾਂ ਦਾ ਨਾਮ, ਉਹ ਵੀ ਲੈ ਲਈ ਆ ਪਾਰਟੀ ਦੇ ਵਿੱਚ ਇਹਨਾਂ ਨੇ। ਹੰਸ ਪਹਿਲਾਂ ਹੀ ਬੈਠਾ ਹੈ, ਬਲਕਾਰ ਸਿੱਧੂ ਹੈਗਾ, ਤੇ ਮੁੜ ਕੇ ਉੱਥੇ ਬਿਠਾ ਕੇ ਸਾਰਿਆਂ ਤੋਂ ਕਵਾਲੀ ਸੁਣੀ ਜਾਇਆ ਕਰਨਗੇ ਦਰਦ ਭਰੀ। ਉਹਦੇ ਨਾਲੋਂ ਚੰਗਾ ਕਿ ਹੁਣ ਹੀ ਇਹ ਜਿਹੜੀਆਂ ਵਜ਼ਨਦਾਰ ਕੋਈ ਤਰਕ ਦਲੀਲਾਂ ਦੇਣ ਜਿਹਦੇ ਨਾਲ ਮਸਲੇ ਹੱਲ ਹੋਣ, ਉਲਝਣ ਦੀ ਥਾਂ ਤੇ। ਹੁਣ ਕੱਲ ਨੂੰ ਬਾਦਲ ਸਾਹਿਬ ਦਾ ਵੀ ਬਿਆਨ ਆਇਆ, ਲਓ ਕੋਈ ਨਾ ਕੋਈ ਉਹ ਦੇ ਦੇਣਗੇ, ਫਿਰ ਇੱਧਰ ਬਿਆਨਾਂ 'ਚ ਤੁਰੇ ਰਹਿਣਗੇ। ਅਸਲ ਮੁੱਦਾ ਹੈ ਕਿ ਕਮਲਨਾਥ ਨੂੰ ਨਿਯੁਕਤ ਕਰਨ ਤੋਂ ਪਹਿਲਾਂ ਕੀ ਤੁਹਾਡੀ ਸਲਾਹ ਲਈ ਗਈ ਸੀ? ਜੇ ਲਈ ਗਈ ਸੀ ਤੇ ਫਿਰ ਤੁਹਾਡੇ ਕੋਲ ਜਵਾਬ ਹੀ ਨਹੀਂ, ਫਿਰ ਤੁਸੀਂ ਜਵਾਬਹੀਨ ਹੋ। ਬਿਲਕੁਲ ਬਿਲਕੁਲ ਜੀ। ਲੋਕਾਂ ਦਾ ਜਿਹੜਾ ਹੈ ਜੀ ਹੁਣ ਗੁੱਸਾ ਜ਼ਿਆਦਾ ਇਹਨਾਂ ਦੇ ਬਾਹਰ ਨਿਕਲ ਰਿਹਾ ਆ। ਹੁਣ ਰਾਮਦੇਵ ਵੀ ਬੋਲਿਆ, ਨਸ਼ੇ ਦੇ ਮੁੱਦੇ ਤੇ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ। ਹਾਂ ਜੀ, ਇਹ ਉਹੀ ਰਾਮਦੇਵ ਆ ਜਿਸ ਰਾਮਦੇਵ ਨੇ 7-8 ਮਈ 2015 ਨੂੰ ਪੰਜਾਬ ਦਾ ਵਿਜ਼ਿਟ ਕੀਤਾ ਸੀ। ਉਦੋਂ ਪਹਿਲਾਂ ਰਾਹੁਲ ਗਾਂਧੀ ਆ ਕੇ ਕਿਹਾ ਸੀ ਕਿ ਪੰਜਾਬ ਦੇ ਵਿੱਚ 70% ਯੂਥ ਹੈ ਜਿਹੜਾ ਉਹ ਡਰਗੀ ਹੈ, ਉਹ ਨਸ਼ੇੜੀ ਹੈ, ਇਹ ਆ ਉਹ ਹੈ ਜੋ ਹੈ।
ਤੇ ਇਹਨੇ ਪਤਾ ਨਹੀਂ ਕਿੱਥੋਂ ਪਿਓ ਦੇ ਪੁੱਤ ਨੇ ਥਰਮਾਮੀਟਰ ਲਿਆਂਦਾ। ਇਹ ਰਾਹੁਲ ਗਾਂਧੀ ਤੋਂ ਬਾਅਦ ਆਇਆ, ਕਹਿੰਦਾ ਜੀ ਇੱਥੇ ਤਾਂ 80% ਜਿਹੜੇ ਆ ਨੌਜਵਾਨ ਉਹ ਨਸ਼ੇੜੀ ਆ। ਉਦੋਂ ਅਕਾਲੀਆਂ ਦੇ ਬੁੱਲ ਵੀ ਸੀਤੇ ਗਏ ਸਨ, ਇਹ ਵੀ ਐ ਮੌਨ ਧਾਰ ਗਏ ਸੀ, ਚੁੱਪ ਕਰ ਗਏ ਸੀ, ਕਿਉਂਕਿ ਤੁਹਾਨੂੰ ਪਤਾ ਰਾਮਦੇਵ ਆ ਜਿਹੜਾ ਉਹਦੀਆਂ ਤਾਰਾਂ ਗਾਂਹ ਤੱਕ ਜੁੜੀਆਂ। ਇਹ ਕੋਈ ਛੋਟੀ ਮੋਟੀ ਹਸਤੀ ਨਹੀਂ, ਇਹ ਤੇ ਕਾਂਗਰਸ ਨੇ ਖੜਾ ਕੀਤਾ ਸੀ ਤੇ ਮੁੜ ਕੇ ਕਾਂਗਰਸ ਦੀ ਝੋਲੀ ਚੋਂ ਨਿਕਲ ਕੇ ਭਗਵਿਆਂ ਦੇ ਚਲਾ ਗਿਆ। ਉਹ ਤਾਂ ਕਰਕੇ ਵੈਸੇ ਉਹ ਜਿਹੜਾ ਸਾੜੀ ਦਿਹਾੜਾ ਮਨਾਇਆ ਜਾਂਦਾ ਉਹ ਉਸੇ ਦਾ ਹੀ ਗੁੱਸਾ ਸੀਗਾ, ਪਰ ਇਹਦੀਆਂ ਤਾਰਾਂ ਹੁਣ ਪੂਰੀ ਤਰ੍ਹਾਂ ਉੱਥੇ ਵੱਡੇ ਗ੍ਰਿਡ 'ਚ ਭਗਵੇਂ ਵਾਲੇ ਦੇ ਗ੍ਰਿਡ 'ਚ ਪੂਰੀ ਤਰ੍ਹਾਂ ਜੁੜੀਆਂ। ਇਸ ਕਰਕੇ ਅਕਾਲੀ ਬੋਲੇ ਨਹੀਂ ਸਨ, ਚੁੱਪ ਕਰ ਗਏ ਸੀ। ਬਹੁਤ ਸਵਾਲ ਵੀ ਹੋਏ ਕਿ ਹੁਣ ਨਹੀਂ ਬੋਲਦੇ, ਉਦੋਂ ਇਹ ਮੌਨ ਧਾਰ ਗਏ। ਪਰ ਇਹ ਹੁਣ ਫੇਰ ਪਲਟੀ ਮਾਰ ਗਿਆ, ਕਿਉਂਕਿ ਬਾਬਾ ਮਾਰਦਾ ਹੀ ਪਲਟੀਆਂ ਹਰ ਟਾਈਮ, ਕਦੇ ਕਾਂਗਰਸ ਦੀ ਬੁੱਕਲ 'ਚ ਪਲਟੀ ਮਾਰ ਗਿਆ, ਕਦੇ ਉਧਰੋਂ ਮਾਰ ਗਿਆ, ਕਦੇ ਉਧਰੋਂ ਮਾਰ ਗਿਆ। ਇਹ ਪਲਟੀਆਂ ਦੀ ਕਰਾਮਾਤ ਆ ਕਿ ਜਿਹੜਾ ਬੰਦਾ ਸਾਈਕਲ ਤੇ ਹੌਕੇ ਲਾਉਂਦਾ ਹੁੰਦਾ ਸੀਗਾ, ਫੇਰੀ ਲਾ ਕੇ ਕਿ ਆ ਸ਼ੁਰਮਾ ਲੈ ਲਓ ਜੀ, ਆ ਜੜੀ ਬੂਟੀ ਲੈ ਲਓ ਜੀ, ਉਹ ਸਾਈਕਲ ਤੋਂ ਜਹਾਜ਼ਾਂ ਤੱਕ ਚਲਾ ਗਿਆ। ਇਹ ਪਲਟੀਆਂ ਦੀ ਉਹ ਕਰਾਮਾਤ ਆ। ਸੋ ਪਲਟੀਆਂ ਮਾਰ ਗਿਆ, ਅੱਜ ਫੇਰ ਪਲਟੀ ਮਾਰ ਗਿਆ। ਕਹਿੰਦਾ ਜੀ ਮੈਨੂੰ ਤੇ ਕੋਈ ਦੀਦਾ ਹੀ ਨਹੀਂਗਾ, ਨਸ਼ੇੜੀ ਚੰਦ ਬੰਦੇ ਹੋਣਗੇ ਉਹਨਾਂ ਕਰਕੇ ਬਦਨਾਮ ਕੀਤਾ ਜਾ ਰਿਹਾ। ਉਹ ਤੂੰ ਭਗਵੀਂ ਐਨਕ ਲਾਏ ਅੱਖ ਤੋਂ ਤੇ ਤਾਂ ਹੀ ਦਿਖੇ ਨਾ ਕੁਛ। ਭਗਵੀਂ ਐਨਕ ਲੱਗੀ ਹੋਈ ਹੈ, ਇੱਕ ਅੱਖ ਨੂੰ ਭਗਵੀਂ ਐਨਕ ਹੈ, ਦੂਜੀ ਨੂੰ ਲਾਲਚ ਦੀ ਐਨਕ ਆ। ਦੋਨੇ ਹੀ ਐਨਕਾਂ ਜਿਹੜੀਆਂ ਉਹ ਉਹੋ ਜਿਹੀਆਂ ਕਿ ਤੁਹਾਨੂੰ ਦਿਸੇ ਨਹੀਂ, ਕੱਖ ਨਹੀਂ ਦਿੰਦੀਆਂ। ਹੁਣ ਇੱਕ ਖਬਰ ਅੱਜ ਆਈ ਹੈ ਕਿ ਉੱਥੇ ਜਿਹੜਾ ਅੰਮ੍ਰਿਤਸਰ ਦੇ ਵਿੱਚ ਖੁੱਲਿਆ ਨਸ਼ਾ ਮੁਕਤੀ ਕੇਂਦਰ ਸਾਡੀਆਂ ਬੀਬੀਆਂ ਵਾਸਤੇ, ਉਹਦੇ 'ਚ ਕਹਿੰਦੇ ਕਿ ਲਾਈਨਾਂ ਲੱਗੀਆਂ ਪਈਆਂ ਨੇ। ਉੱਥੋਂ ਦੀ ਜਿਹੜੀ ਕਾਉਂਸਲਰ ਆ, ਖੁਦ ਦੀ ਬੀਬੀ ਕਾਉਂਸਲਰ ਆ, ਉਹ ਦੱਸਦੀ ਕਿ ਅਸੀਂ ਪਹਿਲਾਂ ਇੱਥੇ ਮਰਦਾਨਾ ਨਸ਼ੇੜੀਆਂ ਦਾ ਇਲਾਜ ਕਰਦੀਆਂ ਸਾਂ ਤਾਂ ਉਦੋਂ ਭੀੜ ਸਗੋਂ ਘੱਟ ਸੀ, ਹੁਣ ਜਿੱਦਣ ਦਾ ਖੁੱਲਿਆ ਤੇ ਇੱਥੇ ਰੌਣਕਾਂ ਲੱਗਦੀਆਂ, ਇੱਥੇ ਪੂਰੀਆਂ ਬਾਰਾਂ ਲੱਗੀਆਂ ਪਈਆਂ। ਹੁਣ ਦੇਖੋ ਇਹ ਉੱਥੇ ਖੜ ਕੇ ਇਹ ਕਹਿੰਦਾ ਜੀ ਇੱਥੇ ਤੇ ਬਦਨਾਮ ਕੀਤਾ ਜਾ ਰਿਹਾ। ਸੋ ਇਹ ਜਿਹੜਾ ਰਾਮਦੇਵ ਆ, ਇਹ ਕੋਈ ਇਹ ਨਹੀਂ ਪੰਜਾਬ ਦਾ ਪਿੰਡ ਪਿੰਡ ਘੁੰਮ ਕੇ ਕੋਨਾ ਕੋਨਾ ਘੁੰਮ ਕੇ ਕੋਈ ਨਤੀਜਾ ਕੱਢ ਕੇ ਕੋਈ ਸਿੱਟਾ ਕੱਢ ਕੇ ਬੋਲਣ ਡਿਆ। ਇਹਨੂੰ ਬੁਲਾ ਰਿਹਾ ਹੈ ਮੋਗਾ ਸ਼ਹਿਰ, ਬੁਲਾ ਰਿਹਾ ਹੈ, ਕਿਉਂਕਿ ਉੱਥੇ ਸੁਖਬੀਰ ਸਿੰਘ ਬਾਦਲ ਇਹਨੂੰ ਪਤੰਜਲੀ ਫੂਡ ਪਾਰਕ ਵਾਸਤੇ ਬੇਸ਼ਕੀਮਤੀ ਜ਼ਮੀਨ ਹੈ ਜਿਹੜੀ ਦਿੱਤੀ ਖੜਾ। ਉਹ ਹੁਣ ਜ਼ਮੀਨ ਬੁਲਾਉਂਦੀ ਹੈ, ਉਹ ਜ਼ਮੀਨ ਬੁਲਾਉਂਦੀ ਹੈ। ਇਹ ਆਪ ਨਹੀਂ ਬੋਲਦਾ। ਜੇ ਕੱਲ ਨੂੰ ਸੁਖਬੀਰ ਸਿੰਘ ਲੱਤ ਚੁੱਕ ਜੇ, ਇਸੇ ਬਾਬੇ ਨੇ ਫਿਰ ਕਹਿ ਦੇਣਾ 80 ਨਹੀਂ ਜੀ, ਉਦੋਂ ਮੈਂ ਭੁੱਲ ਗਿਆ ਸੀ, ਇਹ ਤੇ 90% ਦੀ ਨਸ਼ੇੜੀ ਹੈ। ਬਿਲਕੁਲ ਬਿਲਕੁਲ ਸਹੀ ਗੱਲ ਆ ਜੀ। ਲਾਲਚ ਦੇ ਲਈ ਬੰਦਾ ਕੀ ਕੁਛ ਨਹੀਂ ਕਰਦਾ। ਅੱਗੇ ਵੱਧਦੇ ਹਾਂ। ਅੰਗਿਆਰਿਆਂ ਦੇ ਤੌਰ ਤੇ ਪਿਓ ਪੁੱਤ ਅੱਗ 'ਚ ਡਿੱਗੇ, ਦੋਵੇਂ ਜ਼ਖਮੀ। ਇਹ ਅੱਗੇ ਪੂਰਬੀ ਰਾਜਾਂ ਚੋਂ ਪੱਛਮੀ ਰਾਜਾਂ ਚੋਂ ਇਹੋ ਜਿਹੀਆਂ ਘਟਨਾਵਾਂ ਸੁਣਨ ਨੂੰ ਵੇਖਣ ਨੂੰ ਮਿਲਦੀਆਂ ਸਨ ਕਿ ਅੰਧ ਵਿਸ਼ਵਾਸ ਦੇ ਵਿੱਚ ਕੋਈ ਜਿਹੜਾ ਆ ਉਹ ਰਿੜ ਕੇ ਜਾਂਦਾ ਹੈ, ਕੋਈ ਬਹੁਤ ਜੀਭ ਕੱਟ ਦਿੰਦਾ ਹੈ, ਬਹੁਤ ਇਸ ਤਰ੍ਹਾਂ ਦੇ ਬਸ ਘਟਨਾਕ੍ਰਮ ਸੁਣਨ ਪੜ੍ਹਨ ਨੂੰ ਮਿਲਦੇ ਸਨ। ਪਰ ਆਹ ਤੇ ਜਿਹੜੀ ਹੈ ਸਾਡੇ ਲਈ ਕੰਨ ਖੋਲਣ ਵਾਲੀ ਖਬਰ ਹੈ ਕਿ ਇਹੋ ਜਿਹਾ ਕੰਮ ਜਲੰਧਰ ਦੇ ਵਿੱਚ ਵੀ ਚੱਲਣ ਡਿਆ ਸੀ, ਔਰ ਇਹ ਹਰ ਸਾਲ ਦੱਸਦੇ ਚੱਲਦਾ ਸੀਗਾ। ਉੱਥੇ ਕੋਈ ਮੇਲਾ ਲੱਗਦਾ, ਕੋਈ ਮਰੀਅਮ, ਕੋਈ ਇਹੋ ਜਿਹਾ ਮੇਲਾ ਹੈ, ਮਰੀਅਮਾ ਮੇਲੇ ਦਾ ਕੋਈ ਉੱਥੇ ਇਹੋ ਜਿਹਾ ਰਹੁ ਰੀਤ ਆ ਕਿ ਅੰਗਿਆਰੇ ਵਿਛਾ ਦਿੱਤੇ ਜਾਂਦੇ ਤੇ ਦੱਸਦੇ ਆ ਕਿ ਜਿਹੜਾ ਉਹਦੇ ਤੇ ਲੰਘਦਾ ਉਹਦੀ ਮਨੋਕਾਮਨਾ ਪੂਰੀ ਹੋ ਜਾਂਦੀ, ਉਹਦੇ ਸਾਰੇ ਕੰਮ ਹੈ ਜਿਹੜੇ ਸੰਵਰ ਜਾਂਦੇ ਆ। ਇਸੇ ਕਵਾਇਦ ਦੇ ਵਿੱਚ ਕੋਈ ਰਾਜਾ ਨਾਂ ਦਾ ਵਿਅਕਤੀ ਸੀ ਤੇ ਉਹਨੇ 6 ਸਾਲ ਦਾ ਆਪਦਾ ਪੁੱਤਰ ਕਾਰਤਿਕ ਉਹਦਾ ਨਾਂ ਸੀ ਚੁੱਕਿਆ ਹੋਇਆ ਸੀ, ਤੇ ਉਹ ਵੀ ਅੰਗਾਰਿਆਂ 'ਚੋਂ ਟੱਪਣ ਲੱਗਿਆ, ਪਰ ਉਹਦਾ ਪੈਰ ਫਿਸਲ ਗਿਆ, ਉਹ ਅੰਗਿਆਰਿਆਂ ਦੇ ਵਿੱਚ ਜਾ ਡਿੱਗਾ। ਚੰਗੀ ਗੱਲ ਇਹ ਰਹੀ ਕਿ ਉੱਥੇ ਜਿਹੜਾ ਇੱਕ ਫੋਟੋ ਜਰਨਲਿਸਟ ਸੀਗਾ, ਜਿਹੜਾ ਪੱਤਰਕਾਰ, ਉਹਨੇ ਉਹਨਾਂ 2 ਪਿਓ ਪੁੱਤਰਾਂ ਨੂੰ ਚੁੱਕਿਆ ਤੇ ਮੁੜ ਕੇ ਹਸਪਤਾਲ 'ਚ ਲੈ ਗਿਆ। ਹਾਲਾਂਕਿ ਬਦਨ ਸਰੀਰ ਹੈ ਦੋਨਾਂ ਦੇ ਉਹ ਜਿਹੜੇ ਥੋੜੇ ਲੋਹੇ ਗਏ ਆ, ਜਲ ਗਏ ਆ, ਸੜ ਗਏ ਆ, ਤਾਂ ਉਹਨਾਂ ਦਾ ਹੁਣ ਇਲਾਜ ਚੱਲ ਰਿਹਾ। ਇਹ ਕਰਾਮਾਤ ਹੈ ਜੀ ਇਸ ਮੁਲਕ ਦੀ ਕਿ ਅਸੀਂ ਉਹ ਲੋਕ ਜਿੱਥੇ ਉਹ ਸੱਭਿਆਚਾਰ, ਉਹ ਸੰਸਕ੍ਰਿਤੀ ਸ਼ੁਰੂ ਹੋਈ ਜਿਸ ਨੇ ਇਸ ਮੁਲਕ ਨੂੰ ਵਿਸ਼ਵ ਗੁਰੂ ਦਾ ਦਰਜਾ ਦਿਵਾਇਆ। ਕਿਉਂਕਿ ਜਿਸ ਸਮੇਂ ਆ ਜਿਹੜੇ ਅੱਜ ਦੇ ਆਧੁਨਿਕ ਮੁਲਕ ਆ, ਵਿਕਸਿਤ ਮੁਲਕ ਆ, ਇਹ ਹਾਲੇ ਗੁਫਾਵਾਂ ਦੇ ਵਿੱਚ, ਕੰਦਰਾਂ ਦੇ ਵਿੱਚ ਤੁਰੇ ਫਿਰਦੇ ਸੀ ਤੇ ਇੱਥੇ ਵੇਦ ਲਿਖੀ ਜਾਂਦੇ ਸੀਗੇ ਰਿਸ਼ੀ ਬੈਠ ਕੇ। ਪਰ ਅੱਜ ਦੇਖ ਲਓ ਕਿ ਉਹ ਕਿੱਥੇ ਚਲੇ ਗਏ ਆ ਤੇ ਇਹ ਮੁਲਕ ਕਿੱਥੇ ਆ ਗਿਆ। ਇਹ ਇਸੇ ਕਰਕੇ ਕਿਉਂਕਿ ਮਾਨਸਿਕਤਾ ਜਿਹੜੀ ਉਹ ਇਹੋ ਜਿਹੇ ਕਰਮ ਕਾਂਡਾਂ 'ਚ ਬੱਝੀ ਹੋਈ ਆ। ਇਹ ਕਰਮ ਕਾਂਡੀ ਹੈ ਜਿਹੜੇ ਅੱਜ ਪਛਾੜ ਗਏ ਸਾਨੂੰ, ਨਾ ਸਿਰਫ ਪਛਾੜ ਗਏ, ਜਿਹੜੇ ਅਗਾਂਹ ਚਲੇ ਗਏ। ਜੇ ਉਹਨਾਂ ਦੇ ਨਾਲ ਰਲਣੀ ਅਸੀਂ ਭਾਜ ਵੀ ਲਾਈਏ, ਦੌੜ ਵੀ ਲਾਈਏ, ਤੇ ਇਹ ਜਿਹੜੇ ਕਰਮ ਕਾਂਡ ਆ, ਇਹ ਜਿਹੜੀ ਸਾਡੀ ਮਾਨਸਿਕਤਾ ਉਹ ਰੁਕਾਵਟ ਬਣ ਜਾਂਦੀ, ਹਰਡਲ ਬਣ ਜਾਂਦੀ ਆ। ਸੋ ਇਹ ਮਾਨਸਿਕਤਾ ਜਿਹੜੀ
ਇਹ ਗਿਆਨ ਨੇ ਦੂਰ ਕਰਨੀ ਹੈ, ਇਲਮ ਨੇ ਦੂਰ ਕਰਨੀ ਹੈ, ਹਰਫ ਨੇ ਦੂਰ ਕਰਨੀ ਹੈ, ਸ਼ਬਦ ਨੇ ਦੂਰ ਕਰਨੀ ਹੈ। ਪਰ ਸਿਆਪਾ ਇਹ ਹੈ ਕਿ ਸ਼ਬਦ ਨੂੰ ਆਮ ਬੰਦੇ ਤੋਂ ਸਰਕਾਰ ਹੀ ਦੂਰ ਕਰਦੀ ਪਈ ਹੈ। ਬਿਲਕੁਲ ਜੀ, ਲਾਇਬ੍ਰੇਰੀਆਂ ਤਾਂ ਰਹੀਆਂ ਨਹੀਂ, ਤੇ ਦੇਖਿਆ ਯਾਰ ਵੀ ਹੁਣ ਜਿੱਥੇ ਨਲਕੇ ਦੇ ਲਈ ਇੰਨਾ ਕੁਝ ਹੋ ਸਕਦਾ ਤੇ ਅੱਗ ਵਾਲਾ ਕੰਮ ਤਾਂ ਪਤਾ ਨਹੀਂ ਕਿੰਨਾ ਕੁ ਚੱਲਦਾ ਹੋਣਾ। ਦਿੱਲੀ ਕਮੇਟੀ ਨੂੰ ਇੱਕ ਹੋਰ ਫਿਲਮ ਦੇ ਗਾਣੇ ਤੇ ਇਤਰਾਜ਼। ਇਹ ਦਿੱਲੀ ਕਮੇਟੀ ਨੇ ਨਵੀਂ ਆਈ ਫਿਲਮ ਜਿਹੜੀ ਡਿਸ਼ੂਮ ਫਿਲਮ ਹੈ, ਸ਼ਾਇਦ ਜੌਨ ਅਬਰਾਹਿਮ ਵੀ ਹੈ ਉਹਦੇ 'ਚ, ਇੱਕ ਹੋਰ ਮੁੰਡਾ ਨਵਾਂ ਹੀਰੋ ਹੈ ਵਰੁਣ ਧਵਨ, ਤੇ ਇੱਕ ਜੈਕਲੀਨ ਫਰਨਾਂਡੀਜ਼ ਹੈ ਜਿਹੜੀ ਅਦਾਕਾਰਾ। ਇਹਨਾਂ ਦੀ ਕੋਈ ਫਿਲਮ ਆ ਰਹੀ ਹੈ ਡਿਸ਼ੂਮ, ਸ਼ਾਇਦ ਉਹਨੂੰ ਲੈ ਕੇ ਇਹਨਾਂ ਨੇ ਇਤਰਾਜ਼ ਜਿਹੜਾ ਜਤਾਇਆ, ਇਤਰਾਜ਼ ਦਰਜ ਕੀਤਾ ਕਿ ਇਸ ਗਾਣੇ ਨੂੰ ਇੰਟਰਨੈਟ ਤੋਂ ਹਟਾਇਆ ਜਾਵੇ। ਹਾਲਾਂਕਿ ਹੁਣ ਤੱਕ ਜੋ ਬਿਆਨ ਆਇਆ ਹੈ ਮਨਜਿੰਦਰ ਸਿੰਘ ਸਿਰਸਾ ਹੋਰਾਂ ਦਾ, ਉਹ ਇਹੀ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਗਾਣੇ ਨੂੰ ਤੁਰੰਤ ਇੰਟਰਨੈਟ 'ਚੋਂ ਹਟਾਇਆ ਜਾਵੇ। ਹੁਣ ਇੰਟਰਨੈਟ 'ਚੋਂ ਹਟਾਉਣ ਦਾ ਮਤਲਬ ਇਹ ਹੈ ਕਿ ਫਿਲਮ 'ਚੋਂ ਵੀ ਹਟਾਇਆ ਜਾਵੇ। ਉਹਨਾਂ ਨੇ ਮੰਗ ਕੀਤੀ ਹੈ ਕਿ ਇੰਟਰਨੈਟ ਤੋਂ ਹਟਾ ਕੇ ਫਿਲਮ 'ਚੋਂ ਵੀ ਇਹਨੂੰ ਬੰਦ ਕੀਤਾ ਜਾਵੇ। ਅਸਲ ਦੇ ਵਿੱਚ ਕਾਰਨ ਇਹ ਹੈ ਕਿ ਜਿਹੜਾ ਗਾਣਾ ਹੈ ਉਹਦੇ ਤੇ ਜੈਕਲੀਨ ਫਰਨਾਂਡਿਸ ਡਾਂਸ ਕਰਦੀ ਹੈ, ਤੇ ਡਾਂਸ ਕਰਨ ਦੇ ਦੌਰਾਨ ਕਿਉਂਕਿ ਕੱਪੜਾ ਪਹਿਰਾਵਾ ਤੁਹਾਨੂੰ ਪਤਾ ਹੀ ਹੈ ਨਾ, ਅਦਾਕਾਰਾਂ ਬੀਬੀਆਂ ਦਾ ਕਿਹੋ ਜਿਹਾ ਹੁੰਦਾ ਹੈ, ਸੁੱਖ ਨਾਲ ਕੱਪੜੇ ਇਹਨਾਂ ਨੇ ਵਾਹਵਾ ਹੀ ਪਾਏ ਹੁੰਦੇ ਆ। ਸੋ ਨਾਲ ਉਹਨੇ ਕਮਰ ਦੇ ਸ੍ਰੀ ਸਾਹਿਬ ਬੰਨਿਆ ਹੋਇਆ ਹੈ, ਜੋ ਸਾਡੇ ਗੁਰਸਿੱਖ ਪਹਿਨਦੇ ਨੇ, ਗੁਰਸਿੱਖ ਵੀਰ ਪਹਿਨਦੇ ਨੇ, ਤਾਂ ਉਹਨੂੰ ਕਮਰ ਦੇ ਦੁਆਲੇ ਬੰਨਿਆ ਹੋਇਆ ਹੈ ਉਹ ਸ੍ਰੀ ਸਾਹਿਬ। ਸੋ ਇਹ ਇੱਕ ਬਹੁਤ ਜਿੱਦਾਂ ਕਹਿ ਲਈਏ ਕਿ ਧਾਰਮਿਕ ਭਾਵਨਾਵਾਂ ਤੇ ਹਮਲਾ ਹੈ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਿੱਧੇ ਤੌਰ ਤੇ ਆਹਤ ਕਰਦਾ ਹੈ ਜੋ ਸਿੱਖ ਹੈ, ਜਿਹਦੀ ਸਿੱਖੀ ਦੇ ਵਿੱਚ ਆਸਥਾ ਹੈ, ਜੋ ਗੁਰਸਿੱਖ ਹੈ, ਜੋ ਸਿਧਾਂਤਾਂ ਦਾ ਕਕਾਰਾਂ ਦਾ ਧਾਰਨੀ ਹੈ, ਤਾਂ ਇਹ ਸਿੱਧੇ ਤੌਰ ਤੇ ਹਮਲਾ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਵਾਰ-ਵਾਰ ਇਹੋ ਜਿਹਾ ਕਿਉਂ ਵਾਪਰਦਾ। ਬਹੁਤ ਸਾਰੀਆਂ ਫਿਲਮਾਂ ਪਿੱਛੇ ਜੇ ਇੱਕ ਜੈਕੀ ਸ਼ਰੋਫ ਦੀ ਮੁੰਡੇ ਦੀ ਫਿਲਮ ਆ ਰਹੀ ਸੀ, ਉਹਦੇ ਵਿੱਚ ਵੀ ਇਹੋ ਜਿਹਾ ਰੌਲਾ ਪਿਆ। ਬਹੁਤ ਸਾਰੀਆਂ ਫਿਲਮਾਂ ਨੇ, ਆਪਾਂ ਜੇ ਲਿਸਟ ਲੈ ਲਈਏ, ਫਹਿਰਿਸਤ ਲੈ ਲਈਏ ਤੇ ਬੜੀ ਲੰਮੀ ਹੈ। ਤਾਂ ਇਹ ਕਿਉਂ ਨਹੀਂ? ਕਿਉਂਕਿ ਹੁਣ ਦੇਖੋ ਸਾਰਾ ਕੁਛ ਇਹਨਾਂ ਦੇ ਕੋਲ ਆ, ਹੇਠਾਂ ਵੀ ਚਾਬੀ ਇਹਨਾਂ ਦੇ ਕੋਲ ਆ, ਉੱਤੇ ਵੀ ਚਾਬੀ ਇਹਨਾਂ ਦੇ ਕੋਲ ਆ। ਜੇ ਉੜਤਾ ਪੰਜਾਬ ਨੂੰ ਜਾਲ 'ਚ ਫਸਾਉਣਾ ਤੇ ਚੁਟਕੀ ਮਾਰਦੇ ਆ, ਜੇ MSG ਰਿਲੀਜ਼ ਕਰਵਾਉਣੀ ਹੈ ਤੇ ਅੱਖ ਦੇ ਫੁਰਕਾਰੇ ਨਾਲ ਕਰਾ ਜਾਂਦੇ ਆ। ਇਹ ਕਿਉਂ ਨਹੀਂ ਇੱਕ ਬੰਦਾ ਸੈਂਸਰ ਦੇ ਵਿੱਚ ਇਹ ਕੋਈ ਉਹੋ ਜਿਹਾ ਪਾਉਂਦੇ ਜਿਹਨੂੰ ਸਿੱਖ ਸਿਧਾਂਤਾਂ ਦੀ ਪੂਰੀ ਜਾਣਕਾਰੀ ਹੈ, ਕਿ ਜਿਹੜਾ ਉੱਥੇ ਇਤਰਾਜ਼ ਕਰ ਦੇਵੇ ਕਿ ਭਾਈ ਨਹੀਂ, ਇਹ ਸੀਨ ਅੱਗੇ ਨਹੀਂ ਜਾਣਾ ਚਾਹੀਦਾ। ਸੋ ਉੱਥੇ ਬੋਰਡ ਦੇ ਵਿੱਚ ਕੋਈ ਬੰਦਾ ਬੈਠਾ ਹੋਵੇ ਜੋ ਸਰਟੀਫਿਕੇਟ ਜਾਰੀ ਕਰਦਾ ਫਿਲਮਾਂ ਨੂੰ ਕਿ ਭਾਈ ਨਹੀਂ, ਇਹ ਜਿਹੜਾ ਸੀਨ ਆ ਇਹ ਗਲਤ ਆ। ਜੇ ਉੜਤਾ ਪੰਜਾਬ ਲਈ ਇੰਨਾ ਕੁਛ ਹੋ ਸਕਦਾ ਹੈ, MSG ਲਈ ਇੰਨਾ ਕੁਛ ਹੋ ਸਕਦਾ ਹੈ, ਤੇ ਪੱਕੇ ਤੌਰ ਤੇ ਇਸ ਚੀਜ਼ ਤੇ ਰੋਕ ਕਿਉਂ ਨਹੀਂ ਲਾਈ ਜਾ ਸਕਦੀ? ਸਭ ਤੋਂ ਵੱਡਾ ਸਵਾਲ ਹੈ। ਤੇ ਦੂਜੀ ਗੱਲ, ਦਿੱਲੀ ਕਮੇਟੀ ਵਾਲੇ ਇਹੋ ਜਿਹੇ ਮੁੱਦੇ ਚੁੱਕਦੇ ਆ, ਚੰਗੀ ਗੱਲ ਆ, ਔਰ ਇਹੀ ਇਹਨਾਂ ਕਮੇਟੀਆਂ ਦਾ ਫਰਜ਼ ਆ। ਪਰ ਇੱਕ ਬੀਬੀ ਆ ਮੱਧ ਪ੍ਰਦੇਸ਼ ਦੀ, ਭਾਜਪਾ ਦੀ ਉਹ ਵਿਧਾਇਕ ਆ, ਉਹ ਸ਼ਰੇਆਮ ਸ੍ਰੀ ਸਾਹਿਬ ਪਾਈ ਫਿਰਦੀ ਆ ਆਪਦੇ ਸਰੀਰ ਤੇ ਕਰਦੀ ਉਹ ਆ ਜੋ ਰਹਿ ਰੱਬ ਦਾ ਨਾਂ ਇੰਨੀਆਂ ਉਹ ਉਲੰਘਣਾਵਾਂ ਕਰਦੀ ਆ, ਔਰ ਇੰਨਾ ਚੜਾਉਂਦੀ ਹੈ ਸਿੱਖਾਂ ਨੂੰ, ਧੱਕੇ ਨਾਲ ਸ੍ਰੀ ਸਾਹਿਬ ਪਾ ਕੇ ਉਹ ਕਰਦੀ ਹੈ। ਕਦੇ ਉਹਦੇ ਵੱਲ ਵੀ ਹੋ ਜਾਣ, ਭਾਜਪਾ ਨੂੰ ਨਾਲ ਲੈ ਕੇ ਚਲੇ ਜਾਣ ਕਿ ਭਾਈ ਬੀਬੀ ਇਹ ਕੰਮ ਨਾ ਕਰ। ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਲੂਹੀਆਂ ਜਾਂਦੀਆਂ, ਉਹ ਵਲੂੰਦਰੀਆਂ ਜਾਂਦੀਆਂ। ਜੇ ਇੱਥੇ ਭਾਵਨਾਵਾਂ, ਜੈਕਲੀਨ ਫਰਨਾਂਡਿਸ ਨੇ ਜੋ ਗਲਤ ਕੀਤਾ, ਜੋ ਅਸੀਂ ਵੀ ਕਹਿੰਦੇ ਗਲਤ ਕੀਤਾ, ਜੇ ਇਹਦੇ ਨਾਲ ਭਾਵਨਾਵਾਂ ਆਹਤ ਹੁੰਦੀਆਂ ਤੇ ਉਸ ਬੀਬੀ ਦੀਆਂ ਕਰਤੂਤਾਂ ਨਾਲ ਵੀ ਹੁੰਦੀਆਂ, ਉਹਨੂੰ ਵੀ ਡੱਕਣ ਦੀ ਲੋੜ ਹੈ। ਜੀ ਬਿਲਕੁਲ ਜੀ। ਕੇਜਰੀਵਾਲ ਸਰਕਾਰ ਤੇ ਆਈ ਬਿਪਤਾ, ਕੀ ਵਿਧਾਇਕ ਤੇ ਬਰਖਾਸਤਗੀ ਦੀ ਤਲਵਾਰ ਲਟਕੀ? ਅਰਵਿੰਦ ਕੇਜਰੀਵਾਲ ਤੇ ਬਵਾਲ ਦੋਵੇਂ ਨਾਲੋਂ ਨਾਲ ਹੀ ਚੱਲਦੇ ਆ। ਅਰਵਿੰਦ ਕੇਜਰੀਵਾਲ ਬਵਾਲ ਤੇ ਚੱਲਣ ਨਾਲੋਂ ਨਾਲ, ਤਿੰਨੇ ਨਾਲੋਂ ਨਾਲ ਹੀ ਚੱਲਦੇ ਆ। ਇਹ ਕਿਉਂਕਿ ਜਦੋਂ ਇਹਨਾਂ ਦਾ ਕਾਰਜਕਾਲ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਵਾਦ ਅਪਵਾਦ ਹੈ ਜਿਹੜੇ ਚੱਲਦੇ। ਕਿਉਂਕਿ ਇੱਕ ਤੇ ਉੱਥੇ ਜਿਹੜੀ ਕੇਂਦਰ ਸਰਕਾਰ ਹੈ, ਕਿਉਂਕਿ ਇਹ ਸੂਬਾ ਜਿਹੜਾ ਉਹ ਖੁਦ ਮੁਖਤਿਆਰ ਸੂਬਾ ਨਹੀਂ ਹੈ, ਪੂਰਾ ਸੂਬਾ ਨਹੀਂ ਹੈ, ਅੱਧਾ ਕੇਂਦਰ ਕੋਲ, ਅੱਧਾ ਇਹਨਾਂ ਦੇ ਕੋਲ ਆ। ਅਧਿਕਾਰਾਂ ਦੀ ਵੰਡ ਤੋਂ ਹੀ ਸਿਆਪਾ ਪੈ ਗਿਆ ਸੀਗਾ। ਸੋ ਹੁਣ ਇਹਨਾਂ ਦਾ ਖਲਾਰਾ ਪਿਆ ਹੈ ਸੰਸਦੀ ਸਕੱਤਰਾਂ ਨੂੰ। ਹੁਣ 21 ਵਿਧਾਇਕ ਇਹਨਾਂ ਦੇ ਆ ਜਿਹੜੇ ਉਹ ਬਰਖਾਸਤਗੀ ਦੀ ਤਲਵਾਰ ਹੇਠ ਆ ਗਏ। ਕਦੇ ਵੀ ਉਹਨਾਂ ਦੀ ਗਰਦਨ ਹੈ ਜਿਹੜੀ, ਉਹ ਸਿਆਸੀ ਗਰਦਨ ਹੈ ਜਿਹੜੀ ਲੈ ਸਕਦੀ ਹੈ। ਅਸਲ ਦੇ ਵਿੱਚ ਇਹ ਲਾਭ ਵਾਲੇ ਅਹੁਦੇ ਦੇ ਵਿੱਚ ਗਿਣੇ ਗਏ ਆ। ਰਾਸ਼ਟਰਪਤੀ ਨੇ ਇਹਨਾਂ ਦਾ ਜਿਹੜਾ ਬਿੱਲ ਲਿਆਂਦਾ ਸੀ ਉਹ ਖਾਰਜ ਕਰ ਦਿੱਤਾ। ਇਹਦਾ ਮਤਲਬ ਹੈ ਕਿ ਆਉਣ ਵਾਲੇ ਦਿਨਾਂ 'ਚ ਬਰਖਾਸਤਗੀ ਵੀ ਹੋ ਸਕਦੀ ਹੈ 21 ਵਿਧਾਇਕਾਂ ਦੀ। ਇਹ ਤੇ ਹੁਣ ਸ਼ੁਕਰ ਕਰਨ ਕਿ ਦਿੱਲੀ ਦਿਲ ਵਾਲੀ ਨੇ ਸੀਟਾਂ ਹੀ ਇੰਨੀਆਂ ਦਿੱਤੀਆਂ ਕਿ ਜਿੰਨਾ ਮਰਜ਼ੀ ਖੁੱਲ ਕੇ ਖੇਡੀ ਜਾਣ। ਜੇ ਕਿਤੇ ਘਾਟ ਵੱਧ ਹੁੰਦੀ ਤੇ ਕੇਜਰੀਵਾਲ ਫਸ ਗਿਆ ਸੀ ਸਕੰਜੇ 'ਚ। ਹੁਣ ਅਗਲਾ ਜਿਹੜਾ ਪੜਾਅ ਆ ਉਹ ਕੇਂਦਰ ਦੇ ਪਾਲੇ 'ਚ ਆ। ਉਹ ਗੇਂਦ
ਕੀ ਉਹ ਮਾਰਦੇ ਆ ਹਿੱਟ, ਕਿਹੋ ਜਿਹਾ ਸ਼ਾਟ ਮਾਰਦੇ, ਸਮਾਂ ਦੱਸੇਗਾ। ਪਰ ਦੱਸਦੇ ਆ ਬਹੁਤੇ ਸਿਆਸੀ ਮਾਰ ਕੇ 21 ਵਿਧਾਇਕਾਂ ਦੀ ਬਲੀ ਆ ਜਿਹੜੀ ਉਹ ਲੈ ਲਈ ਜਾਏਗੀ, ਤੇ ਬਾਅਦ ਦੇ ਵਿੱਚ ਜੇ ਕਿਤੇ ਚੋਣਾਂ ਹੋਈਆਂ ਤੇ ਉਹ ਰੰਗ ਢੰਗ, ਉਹ ਮੌਜ ਮੇਲਾ ਅਰਵਿੰਦ ਕੇਜਰੀਵਾਲ ਨੂੰ ਸ਼ਾਇਦ ਨਹੀਂ ਮਿਲਣਾ ਜੋ 67 ਵਾਰੀ ਮਿਲਿਆ ਸੀਗਾ। ਤਾਂ ਇੱਕ ਬੜੇ ਕਹਿ ਲਈਏ ਕਿ ਸੰਕਟ ਦੇ ਦੌਰ ਦੇ ਵਿੱਚ ਤੇ ਨਹੀਂ ਆਈ, ਪਰ ਇੱਕ ਮੁਸੀਬਤ, ਇੱਕ ਵਿਪਤਾ ਜ਼ਰੂਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਆ ਗਈ ਆ। ਪਰ ਇਹਦਾ ਥੋੜਾ ਜਿਹਾ ਪਿਛੋਕੜ ਜੇ ਖੰਗਾਲੀਏ ਕਿ ਜਦੋਂ ਪਿਛਲੀ ਫਰਵਰੀ 'ਚ ਇਹਨਾਂ ਨੇ ਸਰਕਾਰ ਸੰਭਾਲੀ ਤੇ ਮਾਰਚ ਦੇ ਵਿੱਚ ਇਹਨਾਂ ਨੇ 21 ਸੰਸਦੀ ਸਕੱਤਰ ਲਾਤੇ ਸੀ। ਹਾਲਾਂਕਿ ਹੁਣ ਜਦੋਂ ਰੌਲਾ ਪੈ ਗਿਆ ਤੇ ਅਰਵਿੰਦ ਕੇਜਰੀਵਾਲ ਕਹਿੰਦੇ ਜੀ ਇੱਥੇ ਜਨਤਾ ਦੀ ਸੇਵਾ ਲਈ ਲਾਏ ਆ, ਪਰ ਅਸਲ ਦੇ ਵਿੱਚ ਇਹਨਾਂ ਨੇ ਆਪਣੇ ਇੱਕ ਮੰਤਰੀ ਦੇ ਨਾਲ 3 ਲਾਤੇ ਸੀ ਕਿ 3 ਜਿਹੜੇ ਸੰਸਦੀ ਸਕੱਤਰ ਆ। ਸੋ ਉਹ ਰੌਲਾ ਪਿਆ ਜਦੋਂ ਬਾਅਦ ਦੇ ਵਿੱਚ ਕਿ ਇਹਨਾਂ ਨੇ ਸੰਸਦੀ ਸਕੱਤਰ ਲਾਤੇ ਜੀ, ਸੰਸਦੀ ਸਕੱਤਰ ਲਾਤੇ ਆ, ਤੇ ਇਹਨਾਂ ਨੇ ਮੁੜ ਕੇ ਕੀ ਕੀਤਾ ਜੀ, ਚਲਾਕੀ ਦੇ ਨਾਲ 3 ਮਹੀਨਿਆਂ ਬਾਅਦ ਬਿੱਲ ਲੈ ਆਂਦਾ। ਉਹ ਬਿੱਲ ਪਾਸ ਕਰਾਤਾ ਜੀ ਕਿ ਸਾਡੇ ਅਹੁਦੇ ਆ ਇਹ ਲਾਭ ਵਾਲੇ ਅਹੁਦਿਆਂ ਤੋਂ ਇਹ ਬਾਹਰ ਰੱਖੇ ਜਾਂਦੇ ਆ, ਕਿ ਲਾਭ ਵਾਲੇ ਅਹੁਦੇ ਨਹੀਂ। ਤਾਂ ਉਹ ਜਿਹੜਾ ਬਿੱਲ ਪਾਸ ਕੀਤਾ ਸੀਗਾ ਉਹ ਫਿਰ ਗਿਆ ਰਾਸ਼ਟਰਪਤੀ ਦੇ ਕਿ ਕੀ ਇਹ ਬਿੱਲ ਜਾਇਜ਼ ਹੈ ਜਾਂ ਨਜਾਇਜ਼ ਹੈ। ਤਾਂ ਰਾਸ਼ਟਰਪਤੀ ਨੇ ਕਿਹਾ ਕਿ ਇਹ ਬਿੱਲ ਨਜਾਇਜ਼ ਆ। ਸੋ ਇੱਥੋਂ ਯੱਬ ਪੈ ਗਿਆ। ਹੁਣ ਜੇ ਅਰਵਿੰਦ ਕੇਜਰੀਵਾਲ ਸਿਆਣਾ ਹੁੰਦਾ, ਪਤਾ ਸੀ ਕਿ ਅੱਗੇ ਸਾਡੇ ਕੌਣ ਬੈਠੇ ਆ, ਤੇ ਜਦੋਂ ਇਹਨੇ ਨਿਯੁਕਤੀਆਂ ਕੀਤੀਆਂ ਉਦੋਂ ਪਹਿਲਾਂ ਬਿੱਲ ਲੈ ਆਉਂਦਾ, ਕਿਉਂਕਿ ਇਹਨਾਂ ਦੇ ਕੋਲ ਸਾਰਾ ਕੁਝ ਹੈ, ਇਹਨਾਂ ਦੇ ਕੋਲ ਬਹੁਮਤ ਆ, ਇਹਨਾਂ ਦੀ ਸਰਕਾਰ ਆ, ਵਿਰੋਧੀ ਧਿਰ ਤੇ ਉਹ ਸਕੂਟਰ ਤੇ ਆ ਜਾਂਦੀ ਹੈ, ਇੰਨੀਆਂ ਕੁ ਸੀਟਾਂ ਉਹਨਾਂ ਦੇ ਕੋਲ, ਜਿਹੜਾ ਮਰਜ਼ੀ ਬਿੱਲ ਪਾਸ ਕਰਾ ਲੈਂਦੇ। ਜ਼ਰੂਰੀ ਅੱਡੀਆਂ ਚੁੱਕ ਕੇ ਫਾਹ ਲੈਣਾ ਸੀ ਕਿ ਜਦੋਂ ਰੌਲਾ ਪੈ ਗਿਆ ਉਦੋਂ ਬਿੱਲ ਲਿਆਏ ਤੇ ਉਹ ਬਿੱਲ ਅਗਲਿਆਂ ਨੇ ਰੱਦ ਕੇ ਪਰੇ ਮਾਰ ਦਿੱਤਾ। ਹੁਣ ਰਾਸ਼ਟਰਪਤੀ, ਗਵਰਨਰ ਤੁਹਾਨੂੰ ਪਤਾ ਹੀ ਕਿਸ ਤਰੀਕੇ ਨਾਲ ਕੰਮ ਕਰਦੇ ਪਏ ਆ। ਕੇਂਦਰ ਸਰਕਾਰ ਦਾ ਪੂਰਾ ਉਹਨਾਂ ਤੇ ਦਬਦਬਾ, ਉਹ ਆਪਣੇ ਟੇਢੇ ਵੇਢੇ ਢੰਗ ਹੈ ਜਿਹੜੇ ਅਪਣਾ ਲੈਂਦੇ ਆ। ਹੁਣ ਅਰਵਿੰਦ ਕੇਜਰੀਵਾਲ ਤੇ ਆਇਆ ਵਿਪਤਾ ਦੇ ਵਿੱਚ, ਪਰ ਸਵਾਲ ਸਭ ਤੋਂ ਵੱਡਾ ਇਹ ਉੱਠਦਾ ਹੈ ਕਿ ਜੇ ਅਰਵਿੰਦ ਕੇਜਰੀਵਾਲ ਦੇ ਸੰਸਦੀ ਸਕੱਤਰ ਸੰਵਿਧਾਨਿਕ ਦਾਇਰੇ ਤੋਂ ਬਾਹਰ ਜਾ ਕੇ ਬਣਾਏ ਗਏ ਤੇ ਜਿਹੜੀ ਸਾਡੇ ਪੰਜਾਬ ਦੇ ਵਿੱਚ ਧਾੜ ਫਿਰਦੀ ਹੈ, ਇਹ ਕਿਹੜੇ ਖਾਤੇ 'ਚ ਪਾਵਾਂਗੇ? ਇਹਨਾਂ ਬਾਰੇ ਨਹੀਂ ਕਿਸੇ ਨੇ ਕੁਝ ਵੀ ਕਹਿਣਾ, ਇਹਨਾਂ ਦੇ ਫਿਰ ਆਪਣੇ ਜੋ ਹੋਏ। ਅਗਲੀ ਗੱਲ ਕਰੀਏ, ਭਾਜਪਾ ਨੂੰ ਉਸਦੇ ਇੱਕ ਸਾਂਸਦ ਨੇ ਬੁਰਾ ਫਸਾਇਆ, ਚੁਫੇਰਿਓਂ ਲਾਹਨਤਾਂ ਪਈਆਂ। ਇਹਨਾਂ ਦੇ 3-4 ਹੈਗੇ ਇਹੋ ਜਿਹੇ ਜਿਹੜੇ ਇਹਨਾਂ ਲਈ ਉਹ ਲਾਹਨਤਾਂ ਖੱਟਣ ਦਾ ਹੀ ਕੰਮ ਕਰਦੇ ਆ, ਹੋਰ ਕੁਝ ਨਹੀਂ ਹੈਗਾ ਉਹਨਾਂ ਕੋਲ। ਉਹ ਲਾਹਨਤਾਂ ਹੀ ਖੱਟਦੇ, ਗਾਲਾਂ ਹੀ ਵੱਟਦੇ ਆ। ਇਹ ਆ ਪਿੱਛੇ ਜੇ ਜਿਹੜਾ ਇੱਕ ਇਹਨਾਂ ਦਾ ਉਹ ਗੰਜਾ ਜਿਹਾ ਯੋਗੀ ਆਦਿੱਤਿਆਨਾਥ ਉਹ ਆਖਣ ਡਿਆ ਸੀ ਇੰਨੇ ਬੱਚੇ ਪੈਦਾ ਕਰੋ ਜੀ ਤੁਸੀਂ ਮਰਦ ਹੋ ਤਾਂ ਇਹ ਹੈ, ਯੋ ਹੈ, ਵੋ ਹੈ। ਤੇ ਉਹ ਯੋਗੀ ਆਦਿੱਤਿਆਨਾਥ ਆਪ ਛੜਾ ਹੈ, ਆਪ ਕੁਆਰਾ ਛੜਾ ਤੇ ਲੋਕਾਂ ਨੂੰ ਮਤਾਂ ਦਿੰਦਾ। ਇਹੀ ਹਾਲ ਸਾਧਵੀ ਪ੍ਰਾਚੀ ਦਾ, ਹੋਰ ਇਹ ਸਾਰੇ ਜਿਹੜੇ ਆ ਉਹ ਲੰਡੇ ਨੂੰ ਖੁੰਡੇ ਮਿਲੇ ਆ। ਇਹ ਇੱਕ ਹੋਰ ਹੈ ਇਹਨਾਂ ਦੇ ਵਿੱਚ ਸਲਾਗਾ, ਉਹ ਹੈ ਹੁਕਮ ਸਿੰਘ। ਉਹਨੇ ਸ਼ੋਸ਼ਾ ਛੱਡਤਾ ਕਿ ਜਿਹੜਾ ਕੈਰਾਨਾ ਦਿੱਲੀ ਤੋਂ 100 ਕਿਲੋਮੀਟਰ ਦੂਰ ਆ, ਯੂਪੀ ਦੇ ਵਿੱਚ ਇੱਕ ਜ਼ਿਲ੍ਹਾ ਕੈਰਾਨਾ, ਕਿ ਕੈਰਾਨਾ ਦੇ ਵਿੱਚੋਂ ਬਹੁਤ ਸਾਰੇ ਹਿੰਦੂ ਪਰਿਵਾਰ, ਸੈਂਕੜੇ ਹਿੰਦੂ ਪਰਿਵਾਰ ਉੱਥੋਂ ਡਰਦੇ ਹਿਜਰਤ ਕਰ ਗਏ ਆ। ਜਿਵੇਂ ਕਸ਼ਮੀਰੀ ਪੰਡਤ ਕਸ਼ਮੀਰ ਦੇ ਵਿੱਚੋਂ ਹਿਜਰਤ ਕਰ ਗਏ, ਉਹ ਤੇ ਖੈਰ ਇੱਕ ਸੱਚਾਈ ਹੈ, ਇਤਿਹਾਸ ਦੀ ਸੱਚਾਈ ਹੈ ਕਿ ਕਸ਼ਮੀਰੀ ਪੰਡਤਾਂ ਦਾ ਪਲਾਇਨ ਹੋਇਆ। ਪਰ ਉਹਨੇ ਆ ਕੇ ਸ਼ੋਸ਼ਾ ਹੀ ਛੱਡਤਾ ਕਿ ਜੀ ਇੰਨੇ 100 ਹਿੰਦੂ ਪਰਿਵਾਰ ਹੈ ਜਿਹੜੇ ਮੁਸਲਮਾਨਾਂ ਤੋਂ ਡਰਦੇ ਉੱਥੋਂ ਪਲਾਇਨ ਕਰਕੇ ਆ। ਅਸਲ ਦੇ ਵਿੱਚ ਜਿਹੜਾ ਕੈਰਾਨਾ ਸ਼ਹਿਰ ਹੈ ਨਾ ਜੀ, ਉੱਥੇ 80% ਆਬਾਦੀ ਹੈ ਜਿਹੜੀ ਮੁਸਲਿਮ ਭਾਈਚਾਰੇ ਦੀ, 20% ਜਿਹੜੀ ਆਬਾਦੀ ਹੈ ਉਹ ਦੂਸਰੇ ਹਿੰਦੂ ਜਾਂ ਦੂਸਰੀਆਂ ਹੋਰ ਜਿਹੜੀਆਂ ਭਾਈਚਾਰਕ ਕੌਮਾਂ ਨੇ ਉਹਨਾਂ ਦੀ ਹੈ। ਤਾਂ ਇਸ ਕਰਕੇ ਉਹ ਬਹੁ ਗਣਤੀ ਸ਼ਹਿਰ ਹੈ ਮੁਸਲਮਾਨਾਂ ਦਾ। ਤਾਂ ਉਹਨਾਂ ਨੂੰ ਬਦਨਾਮ ਕਰ ਲਈ ਇਸ ਬੰਦੇ ਨੇ ਚਾਲ ਚੱਲੀ ਕਿ ਇੱਥੇ ਜੀ ਇਹ ਜ਼ਿਆਦੇ ਆ, ਸਾਡੇ ਹਿੰਦੂਆਂ ਨੂੰ ਦਬਾਉਂਦੇ ਆ, ਉਹ ਤੇ ਡਰਦੇ ਆਪਦੇ ਕੰਮ ਕਰ ਸਮੇਟ ਕੇ ਇੱਥੋਂ ਨਿਕਲ ਗਏ। ਜਦੋਂ ਲਿਸਟ ਬਾਹਰ ਆਈ, ਮੀਡੀਆ ਨੇ, ਕੁਛ ਜਿਹੜੀਆਂ ਹੋਰ ਏਜੰਸੀਆਂ, ਉਹਨਾਂ ਨੇ ਜਾ ਕੇ ਉੱਥੇ ਪੜਤਾਲ ਕੀਤੀ ਤੇ ਉੱਥੇ ਕੱਖ ਵੀ ਨਹੀਂ ਮਿਲਿਆ। ਉਹ ਜਿਹਨੂੰ ਪੁੱਛਦੇ ਸੀ ਕਿ ਅੱਜ ਜਿਵੇਂ ਕਹਿੰਦੇ ਹੁੰਦਾ ਨਾ ਗੁਰਦਾਸ ਮਾਨ, ਬੂਹਿਓਂ ਬਾਹਰ ਲਮਕਦੇ ਤਾਲੇ, ਘਰ ਦੀ ਰੌਣਕ ਲੈ ਗਏ ਨਾਲੇ। ਉਹ ਜਿਨ੍ਹਾਂ ਦੇ ਬੂਹਿਆਂ ਤੇ ਤਾਲੇ ਲਮਕਦੇ ਸੀ, ਜਾ ਕੇ ਉਹਨਾਂ ਨੂੰ ਪੁੱਛਿਆ ਕਿ ਭਾਈ ਇਹ ਕਿੱਧਰ ਗਏ? ਉਹ ਕਹਿੰਦੇ ਜੀ ਉਹ ਤਾਂ ਰੋਜੀ ਰੋਟੀ ਆਪਦੀ ਤਲਾਸ਼ਣ ਗਏ। ਕੋਈ ਕਹਿੰਦਾ ਜੀ ਫਲਾਣਾ ਉੱਥੇ ਉਹਨੇ ਜਾਇਦਾਦ ਲੈ ਲਈ, ਇੱਥੋਂ ਮੂਵ ਹੋ ਗਏ, ਇੱਥੋਂ ਸ਼ਿਫਟ ਹੋ ਗਏ। ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਸਾਨੂੰ ਮੁਸਲਮਾਨਾਂ ਦੇ ਡਰ ਨੇ, ਉਹਨਾਂ ਦੀ ਦਹਿਸ਼ਤ ਨੇ, ਜਾਂ ਉਹਨਾਂ ਦੇ ਧੱਕੇ ਜ਼ਬਰ ਜ਼ੁਲਮ ਨੇ ਇੱਥੋਂ ਜਿਹੜਾ ਹੈ ਕੱਢਿਆ। ਕਿਸੇ ਨੇ ਵੀ ਪੁਸ਼ਟੀ ਨਹੀਂ ਕੀਤੀ। ਔਰ ਕਈ ਤਾਂ ਉਸ ਲਿਸਟ 'ਚ ਜਿਹੜੀ ਹੁਕਮ ਸਿੰਘ ਲਈ ਫਿਰਦਾ ਸੀ, ਕਈ ਤਾਂ ਇਹੋ ਜਿਹੇ ਸੀ ਲਿਸਟ ਦੇ ਵਿੱਚ ਨਾ ਜਿਨ੍ਹਾਂ ਨੂੰ ਮਰਿਆ ਨੂੰ 10-10, 20-20 ਸਾਲ ਹੋ ਗਏ ਸੀ, ਉਹਨਾਂ ਦੇ ਨਾਂ ਪਾਈ ਫਿਰਦਾ ਸੀ ਧੱਕੇ ਦੇ ਨਾਲ। ਹੁਣ ਪੂਰੇ ਮੁਲਕ ਦੇ ਵਿੱਚ ਥੂ ਥੂ ਹੋਣ ਡਈ ਹੈ ਇਸ ਬੰਦੇ ਤੇ ਕਿ ਤੂੰ ਇਹੋ ਜਿਹਾ ਕੰਮ ਕਰਨ ਕਿਉਂ ਗਿਆ ਸੀ, ਕਿਹੜਾ ਕੰਮ ਕਰਨ ਡਿਆ ਸੀ ਕਿ ਦੋ ਭਾਈਚਾਰਿਆਂ ਨੂੰ, ਔਰ ਖਾਸ ਤੌਰ ਤੇ ਤੂੰ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਕਿੱਡੇ ਹੇਠਲੇ ਪੱਧਰ ਤੱਕ ਚਲਾ ਗਿਆ। ਹੁਣ ਜੀ ਹੁਕਮ ਸਿੰਘ ਆ ਜਿਹੜਾ, ਉਹ ਕਹਿੰਦਾ ਜੀ ਮੈਂ ਇੱਕ ਨਵੀਂ ਸੂਚੀ ਜਾਰੀ ਕਰੂੰਗਾ। ਹੁਣ ਜਿਹੜਾ ਜਦੋਂ 4 ਚੁਫੇਰਿਓਂ
ਤੱਤੀਆਂ ਤੱਤੀਆਂ ਸੁਣੀਆਂ ਤੇ ਹੁਣ ਉਹ ਨਵੀਂ ਸੂਚੀ ਕੱਢ ਖਲੋਤਾ, ਕਹਿੰਦਾ ਜੀ ਨਹੀਂ ਉਹ ਪਹਿਲੀ ਗਲਤ ਹੋ ਗਈ ਸੀ, ਗਲਤੀ ਹੋ ਗਈ, ਲੋਕੀ ਗਏ ਤਾਂ ਹੈਗੇ ਆ, ਲੋਕੀ ਉੱਥੇ ਕ੍ਰਾਈਮ ਬਹੁਤ ਹੈ ਜ਼ਿਆਦਾ ਤਾਂ ਕਰਕੇ ਚਲੇ ਗਏ, ਹੁਣ ਦੂਜੇ ਅੱਛਾ। ਪਾਸੇ ਹੁਕਮ। ਸੋ ਇਹੋ ਜਿਹਾ ਇਹਨਾਂ ਦਾ ਹੁਕਮ ਸਿੰਘ ਆ, ਪਰ ਹੁਕਮ ਸਿੰਘ ਦੇ ਵੱਸ ਦੀ ਗੱਲ ਨਹੀਂ, ਇਹ ਉਹਨਾਂ ਦੇ ਹੁਕਮ ਵਜਾ ਰਿਹਾ ਹੈ ਜਿਨ੍ਹਾਂ ਦੇ ਜੀ, ਜੀ। ਪੁਰਖਿਆਂ ਨੇ 1 ਸਦੀ ਪਹਿਲਾਂ ਹੁਕਮ ਕੀਤਾ ਸੀ ਕਿ ਇਸ ਦੇਸ਼ ਨੂੰ ਪੁੱਤਰੋ ਚੈਨ ਨਾਲ ਨਹੀਂ ਜੇ ਰਹਿਣ ਦੇਣਾ। ਬਿਲਕੁਲ ਜੀ, ਨਾਲੇ ਹੁਣ ਇਲੈਕਸ਼ਨਾਂ ਨੇੜੇ ਆ ਤੇ ਫਿਰਕੂ ਹਿੰਸਾ ਤਾਂ ਉਹਨਾਂ ਨੇ ਕਰਵਾਉਣੀ ਆ ਕਿਸੇ ਨਾ ਕਿਸੇ ਤਰੀਕੇ ਨਾਲ। ਅਗਲੀ ਜਿਹੜੀ ਗੱਲ ਕਰੀਏ, ਪੰਜਾਬ ਦੇ ਵਿੱਚ ਪਹਿਲੀ ਵਾਰ ਨਕਲੀ ਪਲਾਜ਼ਮਾ ਫੜਿਆ ਗਿਆ। ਇਹ ਬੜੀ ਵੱਡੀ ਘਟਨਾ ਕਹਿ ਸਕਦੇ ਆਪਾਂ ਕਿ ਜੀ। ਪਹਿਲੀ ਵਾਰ ਪੰਜਾਬ ਦੇ ਵਿੱਚ ਏਡੇ ਵੱਡੇ ਪੱਧਰ ਤੇ ਪਲਾਜ਼ਮਾ ਜਿਹੜਾ ਫੜਿਆ ਗਿਆ। ਪਹਿਲਾਂ ਤੇ ਸਾਨੂੰ ਬਹੁਤ ਸਾਰੇ ਪੰਜਾਬੀਆਂ ਨੂੰ ਇਹ ਸ਼ਬਦ ਹੀ ਅੱਜ ਪਹਿਲੀ ਵਾਰ ਸੁਣਨ ਨੂੰ ਮਿਲਿਆ ਕਿ ਕੋਈ ਪਲਾਜ਼ਮਾ ਵੀ ਹੁੰਦਾ, ਔਰ ਇਹਨੂੰ ਬਲੱਡ ਦੇ ਰੂਪ ਦੇ ਵਿੱਚ ਹੀ ਅਸੀਂ ਲੈ ਸਕਦੇ, ਖੂਨ ਦੇ ਰੂਪ 'ਚ ਹੀ ਲੈ ਸਕਦੇ ਹਾਂ, ਜਿਹਦੇ ਚੋਂ ਅੱਗੇ ਪਲੇਟਲੈਟਸ ਹੁੰਦੇ ਆ ਜਿਹੜੇ, ਜੀ। ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਸੈੱਲ, ਜੀ, ਸਾਡੇ ਜੀ। ਇੱਧਰ ਕਹਿ ਦਿੰਦੇ ਆ ਕਿ ਸੈੱਲ ਘਟ ਗਏ ਆ, ਜੀ, ਉਹ ਜੀ, ਚੀਜ਼ ਜੀ। ਨਿਕਲਦੀ ਹੈ ਜਿਹਦੇ ਚੋਂ, ਉਹ ਕਹਿ ਦਿੰਦੇ ਆ ਪਲਾਜ਼ਮਾ। ਸੋ ਉਹ ਬਹੁਤ ਵੱਡੇ ਪੱਧਰ ਤੇ ਕਰੀਬ 21,000 ਯੂਨਿਟ ਨਕਲੀ ਪਲਾਜ਼ਮਾ ਜਿਹੜਾ ਉਹ ਇੱਕ ਟਰੱਕ ਦੇ ਵਿੱਚੋਂ, ਜਿਹੜੇ ਰੈਫਰੀਜਰੇਟਰ ਜੇ ਲੱਗੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੂਲਿੰਗ ਵਾਲਾ ਸਿਸਟਮ ਹੁੰਦਾ, ਉਹ ਟੈਂਕਰ ਹੈ ਜਿਹੜਾ ਫੜਿਆ ਗਿਆ। ਬੱਲੂਆਣਾ ਪਿੰਡ ਆ ਮਲੋਟ ਤੇ ਬਠਿੰਡੇ ਦੇ ਵਿਚਾਲੇ, ਇੱਥੇ ਜੀ। ਖੜਾ ਸੀ। 21,000 ਯੂਨਿਟ ਬਰਾਮਦ ਹੋਇਆ, ਔਰ 2-3 ਇਹਦੇ ਵਿੱਚ ਜਿਹੜੇ ਸਾਊ ਪੁੱਤਰ ਸੀ ਉਹ ਫੜੇ ਗਏ, ਲਾਗੇ ਦੇ ਹੀ ਸੀ ਬਠਿੰਡੇ ਦੇ। ਇੱਕ ਤੇ ਸ਼ਾਇਦ ਪਰਮਜੀਤ ਸਿੰਘ ਸੀ ਬਹਿਮਣ ਦਵਾਨੇ ਦਾ ਲੈਬ ਟੈਕਨੀਸ਼ੀਅਨ ਸੀਗਾ, ਇੱਕ ਸੀ ਹੋਰ ਪਰਮਜੀਤ ਸਿੰਘ ਬੀਬੀ ਵਾਲਾ ਦਾ, ਉਹ ਮੈਡੀਕਲ ਸਟੋਰ ਚਲਾਉਂਦਾ ਸੀਗਾ। ਇਸ ਤਰ੍ਹਾਂ 2-3 ਜਾਣੇ ਸੀ ਮੈਡੀਕਲ ਲਾਈਨ ਵਾਲੇ ਸੀਗੇ। ਜੀ, ਜੀ। ਇਸ ਪਾਸੇ ਨੂੰ ਹੋ ਤੁਰੇ। ਜਿਹੜੀ ਚੀਜ਼ ਨਾਲ ਇਹ ਬਣਾਉਂਦੇ ਸੀਗੇ ਕਿ ਤਿਆਰ ਕਿਵੇਂ ਕਰਦੇ ਸੀ, ਉਹ ਵੀ ਇੱਕ ਬੜੀ ਦਿਲਚਸਪ ਗੱਲ ਆ ਕਿ ਵਿੱਚ ਆਂਡੇ ਪਾ ਕੇ, ਮਿੱਠਾ ਸੋਡਾ ਪਾ ਕੇ, ਇਹੋ ਜਿਹੀਆਂ ਚੀਜ਼ਾਂ ਪਾ ਕੇ ਉਹ ਇਹ ਤਿਆਰ ਕਰਦੇ ਸਨ, ਜਿਹੜਾ ਅੱਗੇ ਮਨੁੱਖਾਂ ਨੂੰ ਲੱਗਣਾ ਸੀ। ਪਤਾ ਨਹੀਂ ਹੁਣ ਕੀ ਬਣਨਾ ਸੀ, ਉਹਨਾਂ ਦੀ ਕਿਸਮਤ ਚੰਗੀ ਸੀ ਜਾਂ ਇਹਨਾਂ ਦੀ ਕਿਸਮਤ ਮਾੜੀ ਸੀ, ਦੋਨਾਂ 'ਚ ਕੁਛ ਨਾ ਕੁਛ ਤਾਂ ਹੈ ਕਿ ਹੁਣ ਇਹ ਟੰਗੇ ਗਏ, ਜਿਨ੍ਹਾਂ ਨੂੰ ਇਹ ਲੱਗਣਾ ਸੀ ਉਹਨਾਂ ਦੀ ਜਾਨ ਬਚ ਗਈ। ਹੁਣ ਮਾਮਲਾ ਤੇ ਦਰਜ ਹੋ ਗਿਆ ਹੈ, ਪਰ ਦੱਸਦੇ ਇਹ ਹੈ ਕਿ ਜਿਹੜਾ ਇਹ ਜਿੱਥੇ ਡਿਲੀਵਰ ਹੋਣਾ ਸੀ ਜਿਹੜਾ ਸਾਰਾ ਇਸ ਮੌਤ ਦਾ ਸਮਾਨ, ਉਹ ਹਾਂਜੀ। ਕੰਪਨੀ ਮੋਦੀ ਦੇ ਬੜੇ ਨਜ਼ਦੀਕੀਆਂ ਦੀ ਹੈ, ਬਹੁਤ ਨਜ਼ਦੀਕੀਆਂ ਦੀ, ਬਹੁਤ ਪਿਆਰੇ ਮਿੱਤਰ ਹੈ। ਉਸ ਕੰਪਨੀ ਦੇ ਨਾਲ ਇਹਨਾਂ ਦਾ ਕੰਟਰੈਕਟ ਹੋਇਆ ਸੀ ਤੇ ਉਹਨਾਂ ਨੇ 20 ਲੱਖ ਰੁਪਈਆ ਇਹਨਾਂ ਨੂੰ ਪੇਸ਼ਗੀ ਦਿੱਤੀ ਸੀ ਤੇ 80 ਲੱਖ ਰੁਪਈਆ ਹਾਲੇ ਉਹਨਾਂ ਨੇ ਦੇਣਾ ਸੀ। ਪੁਲਿਸ ਹੁਣ ਉਧਰ ਮੂੰਹ ਨਹੀਂ ਕਰਨ ਡਈ, ਇਹਨਾਂ ਨੂੰ ਤੇ ਟੰਗ ਦਿੱਤਾ, ਪਰ ਸਾਰੇ ਲਾਲਾ ਹੋਈ ਪਈ ਹੈ ਕਿ ਉਹ ਭਾਈ ਉਹੀ ਹੈ ਜਿਨ੍ਹਾਂ ਦੇ ਪੰਜਾਬ ਦੇ ਵਿੱਚ ਪੈਟਰੋਲ ਪੰਪ ਵੀ ਚੱਲਦੇ ਆ। ਦੇਖ ਲਓ ਜੀ, ਹੁਣ ਇਹ ਸਪਸ਼ਟ ਹੀ ਹੋ ਜਾਂਦਾ ਵੀ ਹੋ ਕੀ ਰਿਹਾ, ਕਰ ਕੀ ਰਹੇ ਆ। ਪੰਜਾਬ ਦੇ ਵਿੱਚ ਕੋਈ ਉਦਾਂ ਪਿਓਰ ਚੀਜ਼ ਮਿਲਦੀ ਵੀ ਹੈ ਕਿ ਸਾਰਾ ਕੁਝ ਇਦਾਂ ਦਾ ਹੀ ਰਹਿ ਗਿਆ? ਚਿੱਟਾ ਪਿਓਰ ਮਿਲ ਜਾਂਦਾ ਜੀ। ਸੋ ਫਿਰ ਕਹਿਣਾ ਜੀ ਸਟਾਪ ਡਿਫੇਮਿੰਗ ਪੰਜਾਬ। ਤੇ ਅੱਗੇ ਆਪਾਂ ਗੱਲ ਕਰੀਏ ਜੀ, ਡੁੱਬ ਰਹੀ ਕਿਸਾਨੀ ਦਾ ਦੁਖਾਂਤ, ਹੁਣ ਕਿਸਾਨਾਂ ਦੇ ਪੁੱਤ ਰਹਿਣ ਲੱਗੇ ਛੜੇ। ਇਹ ਦਮੂਹੀ ਮਾਰਿਆ ਜੀ, ਦੋ ਪਾਸੇ ਤੋਂ ਮਾਰਿਆ, ਦੁਪਾਸੜ ਮਾਰਿਆ ਕਿ ਇੱਕ ਤੇ ਘਰ ਤਬਾਹ ਹੋ ਗਏ, ਅੱਗੋਂ ਜਿਹੜਾ ਵੰਸ਼ ਵਾਧਾ ਉਹ ਰੁਕ ਗਿਆ ਕਿਉਂਕਿ ਜ਼ਮੀਨਾਂ ਘਟਦੀਆਂ ਬੜੀਆਂ ਥੋੜੀਆਂ ਰਹਿ ਗਈਆਂ। ਹੁਣ ਉਹ ਕਹਿੰਦੇ ਨਾ, ਕੌਣ ਪੁੱਛਦਾ ਸ਼ਕੀਨਾਂ ਨੂੰ, ਹੁੰਦੇ ਰਿਸ਼ਤੇ ਜ਼ਮੀਨਾਂ ਨੂੰ। ਸ਼ਕੀਨਾਂ ਨੂੰ ਕੌਣ ਪੁੱਛਦਾ ਜੀ, ਭਾਵੇਂ 6-6 ਫੁੱਟੇ ਹੋਣ ਤੇ ਭਾਵੇਂ ਛਾਤੀਆਂ ਜਿਹੜੀਆਂ ਮੀਟਰ ਚੌੜੀਆਂ ਹੋਣ, ਗੱਲ ਰਿਸ਼ਤੇ ਤਾਂ ਜ਼ਮੀਨ ਨੂੰ ਹੁੰਦੇ ਆ। ਖਾਸ ਤੌਰ ਤੇ ਸਾਡੇ ਜ਼ਿਮੀਂਦਾਰ ਪਰਿਵਾਰ ਹੈ ਜਿਹੜੇ ਜੱਟ ਭਾਈਚਾਰੇ ਨਾਲ ਸੰਬੰਧਿਤ ਆ, ਇੱਥੇ ਤਾਂ ਗਿਣੇ ਕਿੱਲੇ ਜਾਂਦੇ ਆ। ਮੁੰਡੇ ਦੇ ਭਾਵੇਂ ਦੰਦ ਆ ਜਿਹੜੇ ਉਹ 4-4 ਇੰਚ ਬੁੱਲ ਤੋਂ ਥੱਲੇ ਲਮਕਦੇ ਹੋਣ, ਕਹਿੰਦੇ ਕੋਈ ਗੱਲ ਨਹੀਂ ਚੱਲੀ ਜਾਊ ਕੰਮ, ਪੈਲੀ ਤੇ ਹੈ 4 ਏਕੜ। ਮੁੰਡਾ ਭਾਵੇਂ ਆਥਣ ਵੇਲੇ ਚੱਕ ਕੇ ਲਿਆਉਣਾ ਪੈਂਦਾ ਠੇਕੇ ਤੋਂ, ਪਰ ਫਿਰ ਵੀ ਆਖਣਗੇ ਚੱਲੀ ਜਾਂਦਾ, ਕਿੱਲੇ ਤਾਂ ਹੈਗੇ ਆ। ਪਰ ਇਹ ਉਹਨਾਂ ਕਿਸਾਨਾਂ ਲਈ ਇੱਕ ਤਰਾਸਦੀ ਆ ਜਿਹੜੇ ਕਿਸਾਨ ਹੁਣ ਬਿਲਕੁਲ ਜਿੱਦਾਂ ਕਹਿ ਲਈਏ ਬੇਜ਼ਮੀਨੇ ਹੋਣ ਦੇ ਕਗਾਰ ਤੇ ਆ ਜਾਂ ਬੇਜ਼ਮੀਨੇ ਹੋ ਚੁੱਕੇ ਆ। ਇੱਕ ਪਿੰਡ ਤੇ ਬਠਿੰਡੇ ਦੇ ਵਿੱਚ ਦੱਸਦੇ ਆ ਕਿ ਉਹ ਇਹੋ ਜਿਹਾ ਪਿੰਡ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਜਿਹੜੇ ਆ ਉਹ ਲਗਭਗ 3 ਦਰਜਨ ਦੇ ਕਰੀਬ ਛੜੇ ਆ ਮੁੰਡੇ, ਜਿਨ੍ਹਾਂ ਦੀ ਉਮਰ 35 ਤੋਂ 40 ਸਾਲ ਹੋ ਚੁੱਕੀ ਹੈ। 35 ਤੋਂ 40 ਸਾਲ ਹੋ ਚੁੱਕੀ ਹੈ। ਮੈਰਿਜ ਜਿਹੜੇ ਬਿਊਰੋ ਹੈ, ਇਹ ਪੰਜਾਬ ਦੇ ਵਿੱਚ ਖੁੱਲਣ ਦਾ ਇਹੀ ਇੱਕ ਵੱਡਾ ਕਾਰਨ ਆ ਕਿ ਰਿਸ਼ਤੇ ਆ ਜਿਹੜੇ ਯੋਗ ਰਿਸ਼ਤੇ ਨਹੀਂ ਮਿਲ ਰਹੇ। ਉਹਦਾ ਇੱਕ ਕਾਰਨ ਹੋਰ ਵੀ ਹੈ ਮੇਰੇ ਨਜ਼ਰੀਏ ਦੇ ਵਿੱਚ। ਜੀ ਜੀ,
ਉਹ ਇਹ ਹੈ ਕਿ ਲੜਕੀਆਂ ਜਿਹੜੀਆਂ, ਕੁੜੀਆਂ ਜਿਹੜੀਆਂ, ਉਹ ਨਿਰੰਤਰ ਵਿਕਾਸ ਕਰਦੀਆਂ ਜਾ ਰਹੀਆਂ, ਖਾਸ ਤੌਰ ਤੇ ਸਿੱਖਿਆ ਖੇਤਰ ਦੇ ਵਿੱਚ ਉਹ ਪੜ੍ਹਦੀਆਂ ਜਾ ਰਹੀਆਂ। ਅੱਗੇ ਕੁੜੀ ਹੁੰਦੀ ਸੀ 8ਵੀਂ ਤੱਕ ਪੜ੍ਹਦੀ ਸੀ, ਫਿਰ 10ਵੀਂ ਕਰਾਉਣ ਲੱਗ ਗਏ, +2 ਕਰਾਉਣ ਲੱਗ ਗਏ। ਹੁਣ ਕੁੜੀਆਂ ਉਚੇਰੀ ਸਿੱਖਿਆ ਦੇ ਮਾਮਲੇ 'ਚ ਬਹੁਤ ਉੱਤੇ ਜਾਂਦੀਆਂ। ਸੋ ਉਹ ਕੁੜੀਆਂ ਪੜ੍ਹ ਰਹੀਆਂ, ਮੁੰਡੇ ਆ ਜਿਹੜੇ ਇਸ ਮਾਮਲੇ 'ਚ ਪਛੜ ਰਹੇ, ਉਹਨਾਂ ਨੂੰ ਹੋਰ ਫਿਕਰ ਝੋਰੇ ਜਾਂ ਹੋਰ ਅਲਾਮਤਾਂ ਜਿਹੜੀਆਂ ਉਹ ਇਸ ਪਾਸੇ ਅੱਗੇ ਨਹੀਂ ਵਧਣ ਦਿੰਦੀਆਂ। ਮਜਬੂਰੀਆਂ ਵੀ ਬਹੁਤ ਨੇ, ਖੈਰ ਜਿਹੜਾ ਨਿਮਨ ਮੱਧ ਵਰਗ ਹੈ, ਤਾਂ ਉਹ ਕੁੜੀਆਂ ਦਾ ਫਿਰ ਮੇਚ ਨਹੀਂ ਬਣਦਾ। ਇਹ ਵੀ ਇੱਕ ਬਹੁਤ ਵੱਡਾ ਅਸੀਂ ਕਹਿ ਸਕਦੇ ਹਾਂ ਕਿ ਕਾਰਨ ਹੈ ਕਿ ਕੁੜੀਆਂ ਬਹੁਤ ਜ਼ਿਆਦਾ ਪੜ੍ਹ ਲਿਖ ਜਾਂਦੀਆਂ ਤਾਂ ਉਹਨਾਂ ਨੂੰ ਉਹ ਬਰਾਬਰ ਦਾ ਰਿਸ਼ਤਾ ਜਿਹੜਾ ਨਹੀਂ ਮਿਲਦਾ। ਇਸ ਕਰਕੇ ਇਹ ਇੱਕ ਦੁਮੂੰਹੀ ਮਾਰ, ਦੁਪਾਸੜ ਮਾਰ ਹੈ ਜਿਹੜੀ ਉਹ ਕਿਸਾਨੀ ਨੂੰ ਪੈ ਰਹੀ ਹੈ ਕਿ ਇੱਕ ਤੇ ਕਿਸਾਨੀ ਹੈ ਜਿਹੜੀ ਤਬਾਹ ਹੋ ਰਹੀ ਹੈ, ਦੂਸਰਾ ਕਿ ਹੁਣ ਉਹਨਾਂ ਦੀ ਅੱਗੇ ਕੁੱਲ ਹੈ ਜਿਹੜੀ ਉਹ ਵੀ ਵਧਾਉਣ ਦੇ ਵਿੱਚ ਬੜਾ ਜ਼ੋਰ ਲੱਗ ਰਿਹਾ। ਕਈ ਥਾਈਓਂ ਤਾਂ ਹੁਣ ਇਹ ਕਿਸੇ ਸੁਣਨ ਨੂੰ ਮਿਲਦੇ ਆ ਕਿ ਜਿਹੜੇ ਜੱਟ ਜ਼ਿਮੀਂਦਾਰ ਨੱਕ ਤੇ ਮੱਖੀ ਨਹੀਂ ਸਨ ਬਹਿਣ ਦਿੰਦੇ, ਹੁਣ ਪਾਸਿਓਂ ਉਹ ਕਦੇਸਨ ਜਾਂ ਜਿਹੜੀ ਖਰੀਦ ਕੇ ਵੀ ਉਹ ਲੈ ਆਉਂਦੇ ਆ ਤੀਵੀਂ ਕਿ ਚਲੋ ਕੁਛ ਨਾ ਕੁਛ ਰੋਟੀ ਤੇ ਪੱਕਦੀ ਹੋ। ਸੋ ਇਹ ਹਾਲ ਹੈ ਜੀ ਪੰਜਾਬ ਦਾ, ਇਹ ਹਾਲ ਹੈ ਸਾਡੇ ਵਤਨ ਦਾ। ਪਰ ਦੁਆ ਹੀ ਕਰ ਸਕਦੇ ਹਾਂ, ਸਾਡੇ ਕੋਲ ਹੋਰ ਕੁਛ ਵੀ ਨਹੀਂ ਹੈ ਕਿ ਇਹ ਚੀਜ਼ਾਂ ਜਿਹੜੀਆਂ ਉਹ ਖਤਮ ਹੋਣ ਤੇ ਲੋਕ ਹੈ ਜਿਹੜੇ ਫਿਰ ਉਸ ਦੌਰ ਦੇ ਵਿੱਚ ਜਾਣ ਜਿੱਥੇ ਹੇਕਾਂ ਹੀ ਲੱਗਦੀਆਂ ਸਨ, ਕੀਰਨੇ ਨਹੀਂ ਸਨ। ਜੀ ਜੀ, ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਜਿੱਥੇ ਖੂਨ ਵੀ ਨਕਲੀ, ਪਲਾਜ਼ਮਾ ਵੀ ਨਕਲੀ, ਪੁੱਤ ਵੀ ਛੜੇ ਰਹਿ ਰਹੇ ਆ, ਪਰ ਪੰਜਾਬ ਅਮਰੀਕਾ ਕੈਨੇਡਾ ਤੋਂ ਖੁਸ਼ਹਾਲ ਆ, ਮਲੂਕਾ ਹੋਣਾ ਦਾ ਦਾਵਾ। ਹਾਂ ਬਿਲਕੁਲ ਜੀ, ਜਿਹੜੇ ਪੰਜਾਬ ਦੀ ਅਸੀਂ ਗੱਲ ਕਰਕੇ ਆਏ ਹਾਂ ਸ਼ਾਇਦ ਉਹ ਪੰਜਾਬ ਕੋਈ ਹੋਰ ਹੋਣਾ। ਅਸੀਂ ਤਾਂ ਮਲੂਕਾ ਸਾਹਿਬ ਵਾਲੇ ਪੰਜਾਬ ਦੇ ਵਿੱਚ ਰਹਿੰਦੇ, ਬਠਿੰਡੇ ਵਾਲੀ ਸਾਈਡ, ਤੇ ਅੱਜ ਲੇਬਰ ਚੌਂਕ ਦੇ ਵਿੱਚ ਤੜਕੇ ਤੜਕੇ ਦੱਸਦੇ ਆ ਗੋਰੇ ਇੱਕ ਦੂਜੇ ਦੇ ਵਿੱਚ ਵੱਜਦੇ ਪਏ ਸਨ ਕਿ ਮੈਨੂੰ ਕੰਮ ਤੇ ਲੈ ਜਾ, ਮੈਨੂੰ ਕੰਮ ਤੇ ਲੈ ਜਾ। ਉਹ ਇਸੇ ਬਿਆਨ ਦਾ ਹੀ ਸਿੱਟਾ ਸੀ। ਹਾਲੇ ਤੇ ਪੰਜਾਬੀ ਅਖਬਾਰਾਂ 'ਚ ਛਪਿਆ, ਜੇ ਕਿਤੇ ਪੂਰੀਆਂ ਅੰਗਰੇਜ਼ੀ ਅਖਬਾਰਾਂ 'ਚ ਛਪ ਜਾਂਦੇ ਆ ਤੇ ਇੱਥੇ ਵੀਜ਼ੇ ਬੈਨ ਕਰਨ ਪੈਣੇ ਸੀ ਕਿ ਉਹ ਰਾਤੋਂ ਰਾਤ ਸਾਰੇ ਗੋਰਿਆਂ ਨੇ ਇੱਥੇ ਹੀ ਆ ਜਾਣਾ ਸੀਗਾ। ਸੋ ਇਹ ਇੱਕ ਬਿਆਨ ਦਾ ਸਿੱਟਾ ਵਾ। ਇਹ ਸਿਕੰਦਰ ਸਿੰਘ ਮਲੂਕਾ ਹੋ ਰਹੀ ਹੈ, ਇਹ ਪਤਾ ਨਹੀਂ ਹੁਣ ਮਜ਼ਾਕ ਕਰਦੇ ਪਏ ਆ ਜਾਂ ਅਮਰੀਕਾ ਕੈਨੇਡਾ ਵਾਲਿਆਂ ਨਾਲ ਕੋਈ ਵੈਰ ਕੱਢਦੇ ਪਏ ਆ ਕਿ ਉਹਨਾਂ ਨੂੰ ਬਿਲਕੁਲ ਹੀ ਭੂੰਜੇ ਲਾਤਾ ਇਹਨਾਂ ਨੇ, ਕਿਉਂਕਿ ਅਮਰੀਕਾ ਕੈਨੇਡਾ ਵਾਲਿਆਂ ਨਾਲ ਖਾਸ ਮੋਹ ਪਿਆਰ ਹੈ ਨਾ ਇਹਨਾਂ ਦਾ। ਥੋੜੇ ਦਿਨ ਪਹਿਲਾਂ ਹਾਂ, ਉਹਨਾਂ ਨੂੰ ਬਿਲਕੁਲ ਹੀ ਭੂੰਜੇ ਲਾਈ ਜਾਂਦੇ ਆ। ਸੋ ਇਹ ਪਤਾ ਨਹੀਂ ਮਜ਼ਾਕ ਕਰਦੇ ਆ ਜਾਂ ਕੋਈ ਕਿਹੜ ਕੱਢਦੇ ਪਏ ਆ। ਪਰ ਬਹੁਤ ਹਾਸਾ ਆਇਆ ਜੀ, ਬੜੇ ਚੁਟਕਲੇ ਬਣੇ ਆ ਜੀ ਇਸ ਬਿਆਨ ਤੇ, ਕਿਉਂਕਿ ਇਹ ਕਹਿੰਦੇ ਆ ਕਿ ਅਸੀਂ ਕੈਨੇਡਾ, ਅਮਰੀਕਾ ਜਿਨ੍ਹਾਂ ਵਿੱਚ ਪਹੁੰਚਣ ਲਈ ਸਾਡੇ ਇਹਨਾਂ ਦੇ ਆਪਦੇ, ਆ ਦੇਖੋ ਪਰਸੋਂ ਆਪਾਂ ਖਬਰ ਕੀਤੀ ਸੀ, ਇਹਨਾਂ ਦੇ ਆਪਦਾ ਇੱਕ ਅਕਾਲੀ ਲੀਡਰ ਹੈ ਜਿਹੜਾ ਉਹ ਜੰਗਲਾਂ 'ਚ ਭੁੱਖ ਦਾ ਸ਼ਿਕਾਰ ਹੋ ਗਿਆ, ਇਹਨਾਂ ਦਾ ਆਪਦਾ। ਕਿ ਐਸਾ ਖੁਸ਼ਹਾਲ ਮੁਲਕ ਸਾਡਾ ਜਿੱਥੋਂ ਲੋਕ ਥਾਬਾ ਰੁਪਈਆਂ ਦਾ ਦੇ ਕੇ ਮੌਤ ਦੇ ਮੂੰਹ 'ਚ ਜਾਣ ਨੂੰ ਤਿਆਰ ਹੈ ਕਿ ਅਸੀਂ ਮੌਤ ਦੇ ਮੂੰਹ 'ਚੋਂ ਲੰਘ ਕੇ ਵੀ ਇਸ ਮੁਲਕ 'ਚੋਂ ਛੁਟਕਾਰਾ ਪਾਉਣਾ। ਹਾਲੇ ਅਸੀਂ ਆਪਣੇ ਆਪ ਨੂੰ ਖੁਸ਼ਹਾਲ ਕਰਦਾਨ ਰਹੇ ਹਾਂ। ਥੋੜ੍ਹਾ ਜਿਹਾ ਸਾਨੂੰ ਬੁੱਕਲ 'ਚ ਝਾਕਣ ਦੀ ਜ਼ਰੂਰਤ ਆ ਕਿ ਖੁਸ਼ਹਾਲ ਅਸੀਂ ਕਿਸ ਪੱਖੋਂ ਖੁਸ਼ਹਾਲ ਰਹਿ ਗਏ ਹਾਂ। ਕਰਜ਼ਾ ਮਣਾ ਮੋਹੀ ਸਾਡੇ ਤੇ ਹੈ, ਇੰਡਸਟਰੀ ਸਾਡੀ ਉਜੜ ਗਈ, ਕਿਸਾਨੀ ਸਾਡੀ ਤਬਾਹ ਆ, ਮਜ਼ਦੂਰੀ ਜਿਹੜੀ ਸਾਡੀ ਉਹ ਬਿਲਕੁਲ ਕਹਿ ਲਈਏ ਕਿ ਹੋਂਦ ਹੀ ਉਹਦੀ ਖਤਰੇ ਦੇ ਵਿੱਚ ਆ। ਕਿਹੜੇ ਪਾਸਿਓਂ ਅਸੀਂ ਖੁਸ਼ਹਾਲ ਆ? ਖੁਸ਼ਹਾਲ ਅਸੀਂ ਇਸ ਪਾਸਿਓਂ ਆ ਕਿ ਇੱਥੇ 40-50 ਲੱਖ ਬੰਦਾ ਇਹੋ ਜਿਹਾ ਮਿਲ ਜਾਂਦਾ ਜਿਹਨੂੰ ਪੁੱਛੀਏ ਕੰਮ ਕੀ ਕਰਦਾ, ਉਹ ਬੜੇ ਮਾਣ ਨਾਲ ਕਹਿੰਦਾ ਜੀ ਮੈਂ ਬੇਰੁਜ਼ਗਾਰ ਆ। ਇਸ ਪਾਸਿਓਂ ਅਸੀਂ ਖੁਸ਼ਹਾਲ ਆ। ਸੋ ਇਹ ਖੁਸ਼ਹਾਲੀ ਹੈ ਜਿਹੜੀ, ਇਹ ਖੁਸ਼ਹਾਲੀ ਵਾਕਿਆ ਹੋ ਸਕਦੀ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਜਿਸ ਤਰੀਕੇ ਦਾ ਪੰਜਾਬੀ ਕੌਮ ਦੇ ਵਿੱਚ ਜੋਸ਼ ਹੈ, ਇਹਨਾਂ ਕੋਲ ਜਰਖੇਜ਼ ਟੁਕੜਾ ਹੈ ਭੂਮੀ ਦਾ, ਔਰ ਪਾਣੀ ਦਾ ਇੱਕ ਕੁਦਰਤੀ ਸਾਧਨ ਬਹੁਤ ਵਧੀਆ ਸੀ, ਵਸੀਲਾ, ਬਹੁਤ ਵੱਡੀ ਆਰਥਿਕ ਸ਼ਕਤੀ ਬਣ ਸਕਦੀ ਸੀ, ਬਹੁਤ ਵੱਡੀ ਇਹ ਸ਼ਕਤੀ ਜਿਹੜੀ ਖਾਸ ਤੌਰ ਤੇ ਵਿਕਾਸ ਦੇ ਮਾਮਲੇ 'ਚ ਬਣ ਸਕਦੀ ਸੀ ਜੇਕਰ ਨਿਕੰਮੇ ਲੀਡਰ ਨਾ ਮਿਲਦੇ ਇਹਨੂੰ। ਜੇ ਨਿਕੰਮੇ ਲੀਡਰ ਨਾ ਹੁੰਦੇ ਤਾਂ ਸ਼ਾਇਦ ਵਾਕਈ ਖੁਸ਼ਹਾਲ ਹੁੰਦਾ ਪੰਜਾਬ। ਪਰ ਹਾਲ ਦੀ ਘੜੀ ਅਸੀਂ ਖੁਸ਼ਹਾਲ ਨਹੀਂ, ਬਦਹਾਲ ਕਹਾਂਗੇ। ਜਿੱਥੇ 4-5 ਕਿਸਾਨ ਡੇਲੀ ਮਰ ਜਾਂਦੇ ਆ, ਜਿੱਥੇ 5-7 ਬੰਦੇ ਜਿਹੜੇ ਸੜਕ ਹਾਦਸੇ 'ਚ ਮਰ ਜਾਂਦੇ ਆ, ਜਿੱਥੇ 4-5 ਜਿਹੜੇ ਉਹ ਵੈਸੇ ਕਤਲੋਗਾਰਤ ਦਾ ਸ਼ਿਕਾਰ ਹੋ ਜਾਂਦੇ ਆ, ਜਿੱਥੇ 150 ਤੋਂ 300 ਧਰਨਾ ਮੁਜ਼ਾਹਰਾ ਰੋਸ ਪ੍ਰਦਰਸ਼ਨ ਚੱਲਦਾ ਰਹਿੰਦਾ ਡੇਲੀ, ਜਿੱਥੇ ਇਹ ਨਹੀਂ ਪਤਾ ਕਿ ਬੀਬੀ ਕੋਈ ਤੁਰੀ ਜਾਂਦੀ ਹੈ ਤੇ ਕੰਨਾਂ 'ਚ ਕੋਈ ਕਾਂਟੇ ਖਿੱਚ ਕੇ ਲੈ ਗਿਆ ਤੇ ਅੱਗੋਂ ਰਿਪੋਰਟ ਲਿਖਾਉਣ ਜਾਣਾ ਤੇ ਉਹਨੇ ਕਹਿਣਾ ਬੀਬੀ ਜੇ ਹੈਗੇ ਜਿਹੜਾ ਕੋਈ ਬੱਚਾ ਖੁੱਚਾ ਉਹ ਇੱਥੇ ਰੱਖ ਦੇ, ਰਿਪੋਰਟ ਲਿਖ ਲੈਨੇ, ਨਹੀਂ ਤੇ ਘਰ ਨੂੰ ਤੁਰੀ ਜਾ। ਸੋ ਇਹ ਖੁਸ਼ਹਾਲੀ ਦੇ ਪੈਮਾਨੇ ਨਹੀਂ ਹੈ, ਪੈਮਾਨੇ ਖੁਸ਼ਹਾਲੀ ਦੇ ਹੋਰ ਹੋਣੇ ਚਾਹੀਦੇ। ਪਰ ਹੁਣ ਇਹਨਾਂ ਦੇ ਬਿਆਨ ਤੇ ਜੇ ਗੱਲ ਕਰੀਏ ਤੇ ਕਿਤੇ ਇਹ ਨਾ ਹੋਵੇ ਕਿ ਬਰਾਕ ਓਬਾਮਾ ਸਾਹਿਬ ਕੱਲ ਨੂੰ ਰਿਜ਼ਾਈਨ ਦੇ ਕੇ ਆਖਣ ਕਿ ਭਾਈ ਚਲੋ ਉਧਰ ਇੰਡੀਆ 'ਚ ਸੈੱਟ ਹੋ ਜਾਂਦੇ ਆ, ਪੰਜਾਬ 'ਚ ਚਲੇ ਜਾਂਦੇ ਆ, ਕੋਈ ਹੋਰ ਨਾ ਮੱਲ ਮਾਰ ਜਾਵੇ। ਜਸਟਨ ਟਰੂਡੋ ਸਾਹਿਬ ਵੀ ਕਹਿਣ ਕਿ
ਫਾਜ਼ਿਲਕਾ ਵਾਲੇ ਘੰਟਾ ਘਰ ਚੌਂਕ 'ਚ ਹੀ ਆਪਾਂ ਕੋਈ ਦੁਕਾਨ ਲੈ ਲਈਏ ਖੁਸ਼ਹਾਲ ਮੁਲਕ ਦੇ ਵਿੱਚ, ਮੁੜ ਕੇ ਕੀ ਪਤਾ ਵੀਜ਼ਾ ਲੱਗੇ ਜਾਂ ਨਾ ਲੱਗੇ। ਨਾ ਲੱਗੇ, ਬਿਲਕੁਲ। ਜਾਂਦੇ ਜਾਂਦੇ ਇੱਕ ਗੱਲ ਕਰਦੇ ਹਾਂ, ਇੱਕ ਗ੍ਰੰਥੀ ਨੇ ਕੀਤਾ ਮਹਾਪਾਪ, ਨਾਬਾਲਗ ਦੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ 'ਚ ਸਫਲ ਰਹਿਣ ਤੇ ਕੀਤਾ ਉਸ ਦਾ। ਬੜੀ ਘਿਨਾਉਣੀ ਘਟਨਾ ਹੈ ਜੀ, ਬਹੁਤ ਘਿਨਾਉਣੀ ਘਟਨਾ, ਜਿੰਨੀ ਘਿਨਾਉਣੀ ਕਹੀ ਜਾ ਸਕੇ। ਇਸ ਤੋਂ ਵੱਡੀ ਘਿਨਾਉਣੀ ਘਟਨਾ ਕੀ ਹੋਏਗੀ ਕਿ ਗੁਰੂ ਦਾ ਵਜ਼ੀਰ, ਗੁਰੂ ਘਰ ਦਾ ਵਜ਼ੀਰ ਇਸ ਘਟਨਾ ਨੂੰ ਅੰਜਾਮ ਦੇ ਰਿਹਾ, ਜਿਹੜਾ ਬਹੁਤ ਸਤਿਕਾਰਿਆ ਜਾਂਦਾ ਹੈ, ਖਾਸ ਤੌਰ ਤੇ ਪੇਂਡੂ ਖੇਤਰ ਦੇ ਵਿੱਚ ਗ੍ਰੰਥੀ ਦਾ ਬਹੁਤ ਮਾਣ ਤਾਣ ਕੀਤਾ ਜਾਂਦਾ ਪਿੰਡ ਵੱਲੋਂ। ਤਾਂ ਉਸੇ ਗ੍ਰੰਥੀ ਨੇ ਇੱਕ ਨਾਬਾਲਗਾ ਨੂੰ ਬੁਲਾਇਆ, ਭੱਚੇ ਦੇ ਨਾਲ ਭੱਚਾ ਦਿੱਤਾ ਕਿ ਸਫਾਈ ਕਰਨੀ ਹੈ। ਜਦੋਂ ਉਹ ਜਿਹੜੀ ਮਾਸੂਮ ਕੁੜੀ ਆਈ ਤਾਂ ਉਹਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ, ਅਸਫਲ ਰਿਹਾ ਤੇ ਉਹਦਾ ਗਲ ਵੱਢ ਕੇ ਕਤਲ ਕਰ ਦਿੱਤਾ ਇਹਨੇ। ਕੈਮਰੇ ਦੇ ਜੇ ਸ਼ਾਇਦ ਕੈਮਰੇ ਦੇ ਅੱਖ 'ਚੋਂ ਇਹ ਨਿਕਲ ਜਾਂਦਾ ਤੇ ਇਹ ਘਟਨਾ ਨਾ ਜਿਹੜੀ ਜ਼ਾਹਰ ਹੁੰਦੀ, ਪਰ ਉਹ ਕੈਮਰੇ ਜਿਹੜੇ ਅੱਜ ਕੱਲ੍ਹ ਲੱਗੇ ਗੁਰਦੁਆਰਿਆਂ 'ਚ, ਉਹਨਾਂ ਸਾਰਾ ਕੁਛ ਦੱਸ ਦਿੱਤਾ ਕਿ ਇਸ ਬੰਦੇ ਨੇ ਪਾਪ ਕੀਤਾ। ਵੈਸੇ ਘਟਨਾ ਬੇਗੋਵਾਲ ਦੇ ਨੇੜੇ ਪਿੰਡ ਕੋਈ ਸੀਕਰੀ ਹੈ, ਉੱਥੇ ਵਾਪਰੀ ਹੈ। ਬਹੁਤ ਸ਼ਰਮਨਾਕ ਘਟਨਾ। ਇਹੀ ਘਟਨਾਵਾਂ ਨੇ ਜੀ, ਇਹੀ ਕਾਰਨ ਨੇ ਕਿ ਲੋਕ ਹੁਣ ਧਰਮ ਤੋਂ ਦੂਰ ਹੁੰਦੇ ਜਾਂਦੇ ਆ। ਉਹ ਦੂਰੋਂ ਹੀ ਮੱਥਾ ਟੇਕ ਦਿੰਦੇ ਆ ਕਿ ਧਰਮ ਜੀ ਸੁੱਖ ਸ਼ਾਂਤੀ ਨਾਲ ਵਸਦੇ ਰਹੋ, ਅਸੀਂ ਤੁਹਾਡੇ ਨਾਲ ਹੁਣ ਪਕਾਉਣ ਜੋਗੇ ਨਹੀਂ, ਕਿਉਂਕਿ ਜਿਹੜੇ ਤੁਹਾਡੇ ਆ ਦਰਬਾਰੀ ਆ, ਤੁਹਾਡੇ ਜਿਹੜੇ ਆ ਵਜ਼ੀਰ ਆ, ਇਹ ਹੁਣ ਉਹ ਨਹੀਂ ਜੇ ਰਹੇ। ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।